ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 11 ਸਤੰਬਰ ਦਿਨ ਹੈਗਾ ਜੀ ਬੁੱਧਵਾਰ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਤਾਰਾ ਸਿੰਘ ਮਰਾਹਰ, ਕਲੋਵਿਸ, ਗੁਰਪਾਲ ਸਿੰਘ ਸੰਧੂ, ਐਂਟੀਲੋਪ ਜੀ ਐਂਡ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਦੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਲਾ 'ਚ ਲੋਕੇਸ਼ਨ ਨੇ। ਕਾਲ ਨੇ ਮਸਹੋਤਾ 209 277 0113 ਅਤੇ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ ਤੋਂ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ। ਕਹਿੰਦੇ ਮੁੱਖ ਮੰਤਰੀ ਨੇ BJP ਲੀਡਰ ਨੂੰ ਦਿੱਤੀ ਗਾਲ, ਜਿਹੜੀ ਆ ਗੱਲ ਵੱਢਣ ਦੀ ਧਮਕੀ। ਬਿਲਕੁਲ, ਦੇਸ਼ ਦੀਆਂ ਜੜ੍ਹਾਂ ਤੇ ਵੱਢ ਦਿੱਤੀਆਂ, ਹੁਣ ਇੱਕ ਦੂਜੇ ਦੀਆਂ ਗਰਦਨਾਂ ਹੀ ਵੱਢੂਗੇ, ਹੋਰ ਇਹਨਾਂ ਨੇ ਕੀ ਕਰਨਾ। ਸਹੀ ਗੱਲ। ਤਾਂ ਇਹ ਮਾਮਲਾ ਜਿਹੜਾ ਸਾਡੇ ਗੁਆਂਢੀ ਰਾਜ ਦਾ ਆ, ਯਾਨੀ ਹਰਿਆਣੇ ਦਾ, ਉੱਥੇ ਤੁਹਾਨੂੰ ਪਤਾ ਕਿ ਇਲੈਕਸ਼ਨ ਦਾ ਇਸ ਟਾਈਮ ਚੱਕਾ ਗਿੜ ਚੁੱਕਾ ਵਾ ਤੇ ਬਹੁਤ ਹੱਦ ਤੱਕ ਸਰਗਰਮੀਆਂ ਜਿਹੜੀਆਂ ਉਹ ਪੀਕ ਤੇ ਪਹੁੰਚੀਆਂ ਪਈਆਂ ਨੇ। ਜ਼ਿਆਦਾ ਉੱਥੇ ਮੇਰੇ ਖਿਆਲ ਦੇ ਨਾਲ 1.5-2 ਮਹੀਨੇ ਤੱਕ ਇਲੈਕਸ਼ਨ ਹੋ ਜਾਊਗਾ। ਉੱਥੇ ਜੋ ਚੱਲਦਾ ਪਿਆ ਉਹਦੇ 'ਚ ਇੱਕ ਹੈਰਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਆ। ਅਸਲ ਦੇ ਵਿੱਚ ਕੀ ਆ ਕਿ ਜਿਹੜੇ ਉੱਥੋਂ ਦੇ ਚੀਫ ਮਿਨਿਸਟਰ ਮਨੋਹਰ ਲਾਲ ਖੱਟਰ, ਉਹ ਇੰਨੀ ਦਿਨੀ ਜਨ ਆਸ਼ੀਰਵਾਦ ਯਾਤਰਾ ਕੱਢਦੇ ਪਏ ਆ ਤੇ ਉਹ ਇਸੇ ਚੱਕਰ ਦੇ ਵਿੱਚ ਗਏ ਸਨ ਹਿਸਾਰ ਜ਼ਿਲ੍ਹੇ ਦੇ ਬਰਵਾਲਾ ਹਲਕੇ 'ਚ। ਤਾਂ ਉੱਥੇ ਹੁਣ ਸਵਾਗਤ ਵਾਸਤੇ ਤੁਹਾਨੂੰ ਪਤਾ ਕਿਹੜਾ ਘਟੇਗੀ, ਤਾਂ ਉਹਨਾਂ ਨੇ ਕਾਫੀ ਵੱਡਾ ਹਜੂਮ ਖੜਾ ਕੀਤਾ ਹੋਇਆ ਸੀਗਾ, ਅੱਖਾਂ ਵਿਛੀਆਂ ਹੋਈਆਂ ਸੀ ਉਹਨਾਂ ਦੀਆਂ। ਤਾਂ ਇਸ ਦਰਮਿਆਨ ਉਹ ਕਿਸੇ ਨੇ ਇੱਕ ਟਕੂਆ ਜੇ ਟਾਈਪ ਦੀ ਹੁੰਦੀ ਆ ਨਾ ਕੁਹਾੜੀ ਤਿੱਖੀ ਜੇ, ਉਹ ਭੇਂਟ ਕਰ ਦਿੱਤੀ ਤੇ ਉਹ ਜਿਹੜੀ ਭੇਟਾ ਸੀਗੀ ਉਹ ਦੇਖ ਕੇ ਤੇ ਫਿਰ ਗਦ ਹੋ ਗਏ ਖੱਟਰ ਸਾਹਿਬ। ਤੇ ਉਹ ਅਜੇ ਲਹਿਰਾ ਕੇ ਤੇ ਆਪਣਾ ਭਾਸ਼ਣ ਜਿਹਾ ਕਰਨਾ ਹੀ ਲੱਗੇ ਸੀਗੇ ਕਿ ਪਿੱਛੋਂ ਕਿਸੇ ਨੇ ਜਿਹੜੇ ਇਹਨਾਂ ਦੇ ਨਾਲ ਹੀ ਖਲੋਤੇ ਸੀਗੇ, ਕਿਉਂਕਿ ਉਹ ਜਿੱਦਾਂ ਹੁਣ ਇਹਨਾਂ ਨੇ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਬਣਾਏ ਆ ਉਹ ਰੱਥ ਟਾਈਪ ਦੇ ਬੱਸਾਂ ਬਣਾਈਆਂ ਜਿਹੜੀਆਂ ਖੋਲੀਆਂ, ਤਾਂ ਉਹਦੇ ਵਿੱਚ ਇਹ ਖਲੋਤੇ ਸੀ ਜਿਹੜੇ ਨਾਲ ਖੜੇ ਸੀ। ਉਹਨਾਂ ਦੇ ਵਿੱਚੋਂ ਕਿਸੇ ਨੇ ਇੱਕ ਨੇ ਮੁਕਟ ਜਿਹਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਜਦੋਂ ਉਹ ਮੁਕਟ ਜਿਹਾ ਪਹਿਨਾਇਆ ਜਾ ਰਿਹਾ ਸੀਗਾ, ਖੱਟਰ ਨੂੰ ਗੁੱਸਾ ਆ ਗਿਆ ਤੇ ਉਹ ਉਹੀ ਕੁਹਾੜੀ ਲਾਰ ਕੇ ਉਹਨੂੰ ਕਹਿੰਦਾ ਤੇਰੀ ਗਰਦਨ ਫੜ ਦਿਆਂਗਾ, ਤੇਰੀ ਕਰਦਾ ਕੀ ਆ। ਤੇ ਬੜੇ ਗੁੱਸੇ ਦੇ ਵਿੱਚ ਇੱਕ ਪਲ ਤੇ ਇਹੋ ਲੱਗਿਆ ਸੀ ਕਿ ਕਿਤੇ ਝਟਕਾ ਹੀ ਨਾ ਕਰ ਦੇਵੇ ਉਹਦੀ ਧੌਣ ਦਾ, ਜਿਸ ਤਰੀਕੇ ਨਾਲ ਬੋਲਿਆ। ਹੁਣ ਕਿਉਂਕਿ ਉੱਥੇ ਲੱਗੇ ਹੋਏ ਸਨ ਮਾਈਕ, ਕੈਮਰੇ ਵੀ ਲੱਗੇ ਹੋਏਗੇ, ਤਾਂ ਉਹ ਜਿਹੜਾ ਇਹਨਾਂ ਦਾ ਰੱਥ ਜਿਹਾ ਉਹਦੇ ਉੱਤੇ ਮਾਈਕ ਲੱਗੇ ਸੀਗੇ। ਤਾਂ ਮਾਈਕ ਜਿਹੜੇ ਆ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਕਿੰਨੀ ਟੈਕਨੋਲੋਜੀ ਹਾਈਟੈਕ ਆ, ਉਹ ਆਵਾਜ਼ ਬੜੀ ਦੂਰੋਂ ਕੈਪਚਰ ਕਰ ਲੈਂਦੇ ਆ। ਤਾਂ ਜਦੋਂ ਇਹ ਇਸ ਤਰ੍ਹਾਂ ਦਾ ਸ਼ਬਦ ਇਹਨਾਂ ਨੇ ਬੋਲਿਆ, ਆਵਾਜ਼ ਬੋਲਿਆ, ਤਾਂ ਨਾਲ ਦੀ ਨਾਲ ਉਹ ਗੱਲ ਜਿਹੜੀ ਆ ਉਹ ਰਿਕਾਰਡ ਹੋ ਗਈ ਤੇ ਹੁਣ ਖੂਬ ਵੀਡੀਓ ਜਿਹੜੀ ਵਾਇਰਲ ਹੋਣ ਡਈ ਆ। ਕਾਂਗਰਸ ਨੇ ਵੀ ਕਿਹਾ, ਜਦ ਇਹਦੇ ਤੇ ਟੀਕਾ ਟਿੱਪਣੀ ਕੀਤੀ ਆ ਕਿ ਇਹਨਾਂ ਹੰਕਾਰ ਚੰਗਾ ਨਹੀਂ ਹੁੰਦਾ। ਮੇਰੇ ਖਿਆਲ ਦੇ ਨਾਲ ਵਾਕਈ ਪਰ ਖੱਟਰ ਦਾ ਤੇ ਵਿਵਾਦਾਂ ਦਾ ਜਾਂ ਬੋਲ ਕਬੋਲਾਂ ਦਾ ਬਹੁਤ ਪੁਰਾਣਾ ਰਿਸ਼ਤਾ। ਥੋੜੇ ਦਿਨ ਪਹਿਲਾਂ ਤੇ ਇੱਕ ਸਿਆਪਾ ਛੇੜਿਆ ਸੀਗਾ, ਕਹਿੰਦਾ ਇਹ ਕਸ਼ਮੀਰ ਖੁੱਲ ਗਿਆ, ਹੁਣ ਉੱਥੋਂ ਬਹੂਆਂ ਲਿਆਵਾਂਗੇ। ਫਿਰ ਜਦੋਂ 2018 ਦਾ ਅੰਤ ਜਿਹਾ ਸੀਗਾ ਤੇ ਉਦੋਂ ਇਹਨੇ ਜਿਹੜੀਆਂ ਰੇਪ ਵਿਕਟਮ ਬੀਬੀਆਂ ਹੁੰਦੀਆਂ ਇਹਨਾਂ ਦੇ ਵਿਰੁੱਧ ਬੋਲ ਦਿੱਤਾ ਸੀਗਾ। ਇਹਨੇ ਤੇ ਦੇਖੋ ਇੰਨਾ ਕੁਛ ਹੋਣ ਦੇ ਬਾਵਜੂਦ ਪੰਚਕੂਲੇ 'ਚ ਆਖ ਦਿੱਤਾ ਸੀਗਾ ਕਿ ਹਰਿਆਣੇ ਦੀ ਪੁਲਿਸ ਨੇ ਬਹੁਤ ਸ਼ਾਨਦਾਰ ਕੰਮ ਕੀਤਾ। ਖੱਟਰ ਸਾਹਿਬ ਦਾ ਇਹ ਰਿਕਾਰਡ ਰਿਹਾ ਕਿ ਇਸ ਤਰ੍ਹਾਂ ਦੇ ਬੋਲ ਕਬੋਲ ਵੀ ਬੋਲਦੇ, ਪਰ ਅੱਜ ਤੇ ਇਹਨਾਂ ਨੇ ਕਮਾਲ ਹੀ ਕਰ ਦਿੱਤੀ ਹੈ। ਹੁਣ ਚਲੋ ਇਹਨਾਂ ਤੋਂ ਤੇ ਉਮੀਦ ਨਹੀਂ ਕਰ ਸਕਦੇ ਰਾਜ ਕਰਨਵੀਰ ਸਿੰਘ ਜੀ ਕੇ ਇਹ ਸੁਧਰਨਗੇ। ਜਿਹੜੇ ਲੋਕ ਆ ਇਹਨਾਂ ਦੇ ਭਗਤ ਆ, ਪੂਜਨੀਕ ਭਗਤ ਆ ਜਿਹੜੇ, ਉਹਨਾਂ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਕੁਛ ਹੋਰ ਫੜਾ ਮਰਦਿਆ ਕਰੋ, ਇਹੋ ਜਿਹੇ ਘੁਆੜੇ ਘੂੜੇ ਨਾ ਫੜਾਇਆ ਕਰੋ। ਇਹਨਾਂ ਦਾ ਕੋਈ ਪਤਾ ਨਹੀਂ ਹੈ ਕਿ ਇਹਨੂੰ ਝਟਕਾ ਕਰ ਦੇਣ। ਰੱਬ ਦਾ ਵਾਸਤਾ ਕੋਈ ਹੋਰ ਚੀਜ਼ ਫੜਾ ਦਿਆ ਕਰੋ, ਬੀਨ ਬੂਨ ਹੀ ਫੜਾ ਦਿਆ ਕਰੋ, ਆਪੇ ਵਜਾਈ ਜਾਇਆ ਕਰਨਾ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਹਾਂ ਖਬਰ 'ਤੇ ਵੀ ਕਹਿੰਦੇ ਆਮ ਆਦਮੀ ਪਾਰਟੀ ਤੇ ਬਾਗੀਆਂ ਨੂੰ ਨੋਟਿਸ ਅਯੋਗ ਕਰਾਰ ਦੇਣ ਦੀ ਤਿਆਰੀ।
ਹਾਂ ਦੇਖੋ, ਇਹਨਾਂ ਨੂੰ ਦੋਵਾਂ ਨੂੰ ਨੋਟਿਸ ਜਾਰੀ ਹੋਇਆ। ਇੱਕ ਤੇ ਵਿਧਾਇਕ ਹੈਗੇ ਆ ਸੁਖਪਾਲ ਸਿੰਘ ਖਹਿਰਾ ਤੇ ਦੂਸਰੇ ਹੈਗੇ ਆ ਬਲਦੇਵ ਸਿੰਘ ਜੀ। ਤਾਂ ਇਹਨਾਂ ਨੂੰ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਉਸ ਤੋਂ ਬਾਅਦ 30 ਸਤੰਬਰ ਤੱਕ ਦਾ ਵਕਫਾ ਦਿੱਤਾ ਗਿਆ ਕਿ ਇਸ ਦਰਮਿਆਨ ਤੁਸੀਂ ਜਵਾਬ ਦਿਓ ਕਿ ਕਿਉਂ ਨਾ ਤੁਹਾਨੂੰ ਅਯੋਗ ਕਰਾਰ ਦੇ ਦਿੱਤਾ ਜਾਵੇ। ਹਾਲਾਂਕਿ ਇਹ ਜਿਹੜਾ ਨੋਟਿਸ ਨਿਕਲਿਆ, ਇਹ ਪਤਾ ਨਹੀਂ ਇਤਫਾਕ ਆ ਜਾਂ ਸੋਚਿਆ ਸਮਝਿਆ ਮਾਮਲਾ ਹੈ ਕਿ ਅੱਜ ਹੀ ਅਕਾਲੀਆਂ ਨੇ ਜਾ ਕੇ ਇੱਕ ਵਫਦ ਦੇ ਰੂਪ ਦੇ ਵਿੱਚ ਮਿਲਣੀ ਕੀਤੀ ਆ ਸਪੀਕਰ ਸਾਹਿਬ ਦੇ ਨਾਲ ਤੇ ਫਿਰ ਮੈਮੋਰੰਡਮ ਦਿੱਤਾ ਵਾ ਕਿ ਜਾਂ ਤੇ ਭਾਈ ਇਹਨਾਂ ਦੀ ਜਿਹੜੀ ਮੈਂਬਰਸ਼ਿਪ ਹੈ ਉਹ ਖਾਰਜ ਕਰ ਦਿਓ ਤੇ ਜਾਂ ਫਿਰ ਇਹਨਾਂ ਦੇ ਅਸਤੀਫਿਆਂ ਦਾ ਕੋਈ ਫੈਸਲਾ ਕਰੋ। ਹੁਣ ਸਪੀਕਰ ਸਾਹਿਬ ਕਹਿੰਦੇ ਜੀ ਦੇਖਾਂਗੇ ਹੁਣ ਜੋ ਅਕਾਲੀ ਦੇ ਕੇ ਗਏ ਮੈਮੋਰੰਡਮ ਉਹ ਵੇਖ ਸਕਾਂਗੇ ਕਿ ਭਾਈ ਅਸੀਂ ਇਹਦੇ ਵਿੱਚ ਕੋਈ ਦਖਲਅੰਦਾਜ਼ੀ ਕਰ ਸਕਦੇ ਜਾਂ ਨਹੀਂ, ਫਿਰ ਉਸ ਤੋਂ ਬਾਅਦ ਫੈਸਲਾ ਲਵਾਂਗੇ। ਤਾਂ ਨੋਟਿਸ ਜਾਰੀ ਕਰ ਦਿੱਤੇ। ਨੋਟਿਸ ਤੇ 1.5 ਸਾਲ ਤੋਂ ਜਾਰੀ ਹੋਣ ਡਏ ਆ, ਪਰ ਉਹਦੇ 'ਚ ਕੋਈ ਨਵੇੜਾ ਨਹੀਂ ਹੁੰਦਾ ਪਿਆ, ਕੋਈ ਗੱਲ ਤੱਕ ਪੱਤਰ ਨਹੀਂ ਲੱਗਦੀ ਪਈ। ਬੜਾ ਮੈਂ ਕਹੂੰਗਾ ਕਿ ਨਾ ਇੱਕ ਬੇਸ਼ਰਮ ਜਿਹਾ ਸਿਸਟਮ ਬਣ ਗਿਆ ਸਾਡਾ। ਬੇਸ਼ਰਮ ਜਿਹਾ ਸਿਸਟਮ ਇਉਂ ਆ ਕਿ ਦੇਖ ਲਓ ਤੁਸੀਂ ਚੋਣ ਲੜ ਕੇ ਆਪਣੀਆਂ ਜ਼ਮਾਨਤਾਂ ਜ਼ਬਤ ਕਰਾ ਚੁੱਕੇ ਲੋਕ ਹਾਲੇ ਵੀ ਵਿਧਾਇਕ ਬਣੇ ਆ, ਜਦ ਕਿ ਉਹ ਦਲ ਬਦਲ ਚੁੱਕੇ ਸਾਰੀ ਦੁਨੀਆ ਦੇ ਸਾਹਮਣੇ ਜੀ। ਐਸਾ ਮਾਹੌਲ ਬਣਿਆ ਪਿਆ ਵਾ ਕਿ ਇੱਕ ਆਮ ਆਦਮੀ ਪਾਰਟੀ ਦਾ ਵਿਧਾਇਕ ਕਾਂਗਰਸ ਪਾਰਟੀ ਜੁਆਇਨ ਕਰਦਾ ਤੇ ਸਪੀਕਰ ਉਸ ਸਟੇਜ ਤੇ ਬੈਠਾ ਹੋਇਆ। ਦੱਸੋ ਹਾਲੇ ਵੀ ਉਹ ਨਵੇੜਾ ਨਹੀਂ ਹੋਇਆ। ਇੰਨਾ ਮੈਂ ਕਹੂੰਗਾ ਕਿ ਭੱਦਾ ਮਜ਼ਾਕ ਲੋਕਤੰਤਰ ਦੇ ਨਾਲ। ਪਰ ਹੁਣ ਦੇਖੋ ਅਕਾਲੀਆਂ ਦਾ ਵੀ ਜਿਹੜਾ ਠੀਕ ਹੈ ਕਿ ਕੰਮ ਤੇ ਗਿਆ ਜਿਹੜਾ ਜਿਹਾ ਦੇ ਕੇ ਤੇ ਇਹਨਾਂ ਨੇ ਕੀਤੀ ਤੇ ਹੈ ਰਸਮ ਪੂਰਤੀ ਦੀ। ਪਰ ਮੈਨੂੰ ਲੱਗਦਾ ਕਿ ਦੇਖੋ ਇਹ ਜੇ ਮਾਮਲਾ ਵਿਰੋਧੀ ਧਿਰ ਨੇ ਵੀ ਚੰਗੀ ਤਰ੍ਹਾਂ ਨਾਲ ਨਜਿੱਠਿਆ ਹੁੰਦਾ ਨਾ, ਚੰਗੀ ਤਰ੍ਹਾਂ ਨਾਲ ਇਹਨਾਂ ਨੇ ਖਿੱਚਿਆ ਹੁੰਦਾ ਕੰਮ, ਤੇ ਹੁਣ ਤੱਕ ਤਣ ਪੱਤਣ ਲੱਗ ਜਾਣਾ ਸੀਗਾ। ਕਿਉਂਕਿ ਆਪਾਂ ਕਰਨਾਟਕ ਦੇ ਵਿੱਚ ਵੇਖਿਆ, ਜਦੋਂ ਕਰਨਾਟਕ ਦੇ ਵਿੱਚ ਉਹ ਕਰਨਾਟਕ ਚੱਲਿਆ ਸੀ ਆ ਪਿਛਲੇ ਦਿਨ, ਤਾਂ ਉਸ ਦਰਮਿਆਨ ਯਾਦ ਹੋਣਾ ਆਪਾਂ ਖਬਰ ਕਰਦੇ ਰਹੇ ਕਿ ਮਾਮਲਾ ਤੱਕ ਫੱਟ ਸੁਪਰੀਮ ਕੋਰਟ 'ਚ ਚਲੇ ਗਿਆ ਸੀਗਾ। ਤਾਂ ਜਦੋਂ ਸੁਪਰੀਮ ਕੋਰਟ 'ਚ ਮਾਮਲਾ ਗਿਆ, ਸੁਪਰੀਮ ਕੋਰਟ ਨੇ ਕੋਈ ਝਟਕੇ 'ਚ ਸਪੀਕਰ ਸਾਹਿਬ ਨੂੰ ਆਰਡਰ ਕਰ ਦਿੱਤਾ ਕਿ ਦੇਖੋ ਕਰਨਾ ਤੁਸੀਂ ਆ, ਅਧਿਕਾਰ ਖੇਤਰ ਤੁਹਾਡਾ, ਪਰ ਫੈਸਲਾ ਤੁਹਾਨੂੰ ਜਲਦੀ ਲੈਣਾ ਪਊਗਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਦੇਖੋ ਸੁਰੇਸ਼ ਕੁਮਾਰ ਦੀ ਨਿਯੁਕਤੀ ਹੋਈ ਸੀ, ਉਦੋਂ ਕੁਛ ਅਕਾਲੀ ਤੇ ਕੁਛ ਇਹਨਾਂ ਦੇ ਆਪਣੇ ਅਫਸਰ ਹੀ ਰਲ ਮਿਲ ਕੇ ਹਾਈ ਕੋਰਟ 'ਚ ਚਲੇ ਗਏ ਸੀਗੇ। ਤੇ ਅੱਜ ਦੀ ਤਰੀਕ ਦੇ ਵਿੱਚ ਵੇਖੋ, ਜਦੋਂ ਇਹ ਸਭ ਕੁਛ ਚੱਲੀ ਜਾਂਦਾ, ਨਾਲ ਅਸਤੀਫੇ ਵੀ ਚੱਲੀ ਜਾਂਦੇ ਆ, ਨਾਲ ਚੋਣਾਂ ਵੀ ਚੱਲੀ ਜਾਂਦੀ ਆ ਤੇ ਨਾਲ ਤਨਖਾਹਾਂ ਭੱਤਿਆਂ ਦੇ ਮੀਟਰ ਵੀ ਚੱਲੀ ਜਾਂਦੇ ਆ, ਜਦੋਂ ਇਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ ਤੇ ਫਿਰ ਤੁਸੀਂ ਕਿਉਂ ਨਹੀਂ ਕੋਈ ਬੰਦਾ ਉੱਥੇ ਜਾਂਦਾ? ਜੇ ਗਵਰਨਰ ਦੇ ਕੋਲ ਜਾਂਦੇ ਆ, ਜੇ ਉੱਥੇ ਨਹੀਂ ਕੋਈ ਸੁਣਦਾ ਤਾਂ ਫਿਰ ਹਾਈ ਕੋਰਟ 'ਚ ਚਲੇ ਜਾਓ ਕਿ ਭਾਈ ਇਹਨਾਂ ਨੇ ਗੱਲ ਬਦਲ ਲਿਆ। ਸਪੀਕਰ ਸਾਹਿਬ ਕੋਈ ਫੈਸਲਾ ਨਹੀਂ ਲੈ ਪਾ ਰਹੇ। ਫੈਸਲਾ ਇਸ ਕਰਕੇ ਨਹੀਂ ਲੈ ਪਾ ਰਹੇ, ਇਹਨਾਂ ਨੂੰ ਪਤਾ ਕਿ ਇੱਕੋ ਵਾਰੀ ਜੇ 7-8 ਜਿਮਨੀ ਚੋਣਾਂ ਆ ਗਈਆਂ, ਉਹਨਾਂ ਦੇ ਵਿੱਚੋਂ ਜੇ ਸਾਡੇ ਕੜਛੇ ਮਾਂਜੇ ਗਏ ਤੇ ਫਿਰ ਸਾਡੀ ਸਰਕਾਰ ਜਿਹੜੀ ਆ ਬਹੁਤ ਕਸੂਤੀ ਫਸ ਜਾਊਗੀ। ਤਾਂ ਉਹਦੇ 'ਚ ਹਵਾ ਉਹਦੀ ਬਣ ਜਾਣੀ ਆ ਜਿਹੜਾ 2-4 ਸੀਟਾਂ ਲੈ ਗਿਆ ਵਿਰੋਧੀ ਧਿਰ ਦੇ ਵਿੱਚੋਂ, ਤੇ ਅਸੀਂ ਮਾਂਜੇ ਜਾਵਾਂਗੇ। ਸੋ ਆਹੀ ਕਾਰਨ ਆ ਕਿ ਇਹ ਟਾਲਦੇ ਰਹੇ ਹੁਣ ਤੱਕ। ਪਰ ਇਹ ਬਹੁਤ ਹੀ ਕਸੂਤਾ ਜਿਹਾ ਹਾਲ ਬਣਿਆ ਪਿਆ। ਸਪੀਕਰ ਸਾਹਿਬ ਨੂੰ ਨੈਤਿਕਤਾ ਦਾ ਤਕਾਜ਼ਾ ਵੇਖਣਾ, ਇਹਦਾ ਫੈਸਲਾ ਕਰਨਾ ਚਾਹੀਦਾ ਕੀ ਬਣਦਾ ਕੀ ਨਹੀਂ ਬਣਦਾ। ਪਰ ਸਾਡੇ ਲੀਡਰ ਸਾਹਿਬਾਨ ਹੈ ਜਿਹੜੇ, ਉਹਨਾਂ ਨੂੰ ਵੀ ਥੋੜੀ ਬਹੁਤੀ ਸ਼ਰਮ ਕਰਨੀ ਚਾਹੀਦੀ ਆ, ਪਰ ਉਹਨਾਂ ਤੇ ਅਸਲੋਂ ਸ਼ਰਮ ਲਾ ਕੇ ਜਿਹੜੀ ਸੁੱਕਣੀ ਹੀ ਪਾ ਕੱਤੀ ਆ। ਤਾਂ ਘੱਟੋ ਘੱਟ ਜਿਹੜੇ ਮੋਹਤਬਾਰ ਬੰਦੇ ਆ, ਜ਼ਿੰਮੇਵਾਰ ਬੰਦੇ ਆ, ਉਹ ਥੋੜੀ ਬਹੁਤ ਸ਼ਰਮ ਕਿਤੇ ਉਧਾਰੀ ਸੁਧਾਰੀ ਲੈ ਕੇ ਨਬੇੜਾ ਕਰ ਦੇਣ। ਜੀ ਜੀ ਜੀ। ਅੱਜ ਕੱਲ੍ਹ ਮਿੰਟੂ ਜੀ ਸਿੰਗਰ ਚਰਚਾਵਾਂ ਦੇ ਵਿੱਚ ਨੇ। ਹੁਣ ਦਲਜੀਤ ਦੋਸਾਂਝ ਕਹਿੰਦੇ ਉਹ ਟੈਕਸਸ ਦੇ ਵਿੱਚ ਹਿਊਸਟਨ 'ਚ ਜਿਹੜਾ ਉਹਦਾ ਹੋਣਾ ਸੀ ਪਾਕਿਸਤਾਨੀ ਪ੍ਰਮੋਟਰ ਦਾ ਸ਼ੋਅ, ਉਹ ਪ੍ਰੋਗਰਾਮ ਉਸਨੇ ਰੱਦ ਕਰ ਦਿੱਤਾ। ਪਤਾ ਨਹੀਂ ਕਿਆ ਕਿਆ ਹੋ ਰਿਹਾ ਜੀ। ਦੇਖੋ ਇਹਨੇ ਅੱਜ ਇੱਕ ਸਫਾਈ ਦਿੱਤੀ ਆ ਕਿ FWIC ਵੱਲੋਂ ਜਿਹੜੀ ਚਿੱਠੀ ਜਾਰੀ ਹੋਈ ਸੀਗੀ, ਉਹਦੇ ਤੋਂ ਬਾਅਦ ਮੈਨੂੰ ਪਤਾ ਲੱਗਿਆ ਜਿਹੜੀ ਕਿ ਅੱਜ ਮੁੰਬਈ ਮਿਰਰ ਦੇ ਵਿੱਚ ਪ੍ਰਕਾਸ਼ਿਤ ਹੋਈ ਹੈ। ਮੁੰਬਈ ਮਿਰਰ ਉੱਥੋਂ ਦਾ ਕਾਫੀ ਵਧੀਆ ਮੈਂ ਕਹੂੰਗਾ ਕਿ ਚੱਲਣ ਵਾਲਾ ਇੱਕ ਅਖਬਾਰ ਆ, ਜਿਹਦੇ ਵਿੱਚ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਚੱਲਦੀਆਂ ਰਹਿੰਦੀਆਂ, ਲੱਗਦੀਆਂ ਰਹਿੰਦੀਆਂ ਨੇ। ਤਾਂ ਹੁਣ ਜਿਹੜੀ FWIC ਹੈ ਉਹ ਹੈ ਕੀ ਆ? ਉਹ ਹੈਗੀ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼। ਤਾਂ ਇਹਨੇ ਇਹਦਾ ਹੀ ਹਵਾਲਾ ਦਿੱਤਾ ਕਿ ਉਹ ਚਿੱਠੀ ਜਿਹੜੀ ਆ ਉਹ ਪ੍ਰਕਾਸ਼ਿਤ ਹੋਈ ਆ, ਤੇ ਉਸ ਤੋਂ ਬਾਅਦ ਹੀ ਮੈਨੂੰ ਪਤਾ ਲੱਗਿਆ ਵਾ। ਤੇ ਇਹਨੇ ਨਾਲ ਸਪਸ਼ਟ ਕੀਤਾ ਕਿ ਇਸ ਮਾਮਲੇ 'ਚ ਉਹਦਾ ਜਿਹੜਾ ਸੰਪਰਕ ਤੇ ਇਕਰਾਰ ਸੀ, ਕੰਟਰੈਕਟ ਜਿਹਨੂੰ ਆਪਾਂ ਕਹਿੰਦੇ ਆ, ਉਹ ਸਿਰਫ ਸ਼੍ਰੀ ਬਾਲਾਜੀ ਇੰਟਰਟੇਨਮੈਂਟ ਦੇ ਨਾਲ ਸੀਗਾ। ਤੇ ਇਸ ਕਰਕੇ ਉਹ ਇਹਨਾਂ ਨੂੰ ਜਾਣਕਾਰੀ ਨਹੀਂ ਮਿਲ ਸਕੀ ਕਿ 21 ਸਤੰਬਰ ਨੂੰ ਹਿਊਸਟਨ ਸ਼ਹਿਰ 'ਚ ਹੋਣ ਵਾਲੇ ਪ੍ਰੋਗਰਾਮ ਦਾ ਪ੍ਰਮੋਟਰ ਕੋਈ ਪਾਕਿਸਤਾਨੀ ਹੈ। ਕਹਿਣ ਦਾ ਮਤਲਬ ਇਹ ਆ
ਕਿ ਉਹਨੇ ਸਿੱਧੀ ਸੁੱਟ ਦਿੱਤੀ ਇਸ ਮਾਮਲੇ ਦੇ ਵਿੱਚ ਕਿ ਜਿਹੜੇ ਮੇਰੇ ਹੈਗੇ ਆ ਕੰਟਰੈਕਟ ਵਾਲੇ ਕੰਪਨੀ ਵਾਲੇ, ਬਿਲਕੁਲ ਜਿਹੜੇ ਮੈਨੂੰ ਮੈਨੇਜ ਕਰਦੇ ਆ, ਇਹ ਸਾਰੀ ਜ਼ਿੰਮੇਵਾਰੀ ਉਹਨਾਂ ਦੀ ਸੀਗੀ। ਤਾਂ ਉਹਨਾਂ ਨੇ ਭਾਈ ਨਹੀਂ ਪਛਾਣਿਆ ਤੇ ਹੁਣ ਜਦੋਂ ਫੈਸਲਾ ਲਿਆ ਗਿਆ ਤੇ ਮੈਂ ਆਪਣੇ ਦੇਸ਼ ਦੇ ਹਿੱਤਾਂ ਦੇ ਨਾਲ ਖੜਾ, ਪਿਆਰਾ ਬਣ ਗਿਆ, ਲਾਡਲਾ ਬਣ ਗਿਆ ਉਹ ਰਾਸ਼ਟਰਵਾਦੀਆਂ ਦਾ। ਪਰ ਇਹਦੇ ਵਿੱਚ ਕੀ ਆ ਕਿ ਇਹ ਥੋੜਾ ਬਹੁਤਾ, ਹੁਣ ਤੁਹਾਨੂੰ ਪਤਾ ਹੀ ਆ ਕਿ ਬਾਲੀਵੁੱਡ ਦੇ ਵਿੱਚ ਕੰਮ ਕਰਦਾ। ਪਿੱਛੇ ਜਿਹੇ ਦੀ ਇੱਕ ਫਿਲਮ ਆਈ ਸੀ, ਹਾਲਾਂਕਿ ਫਿਲਮ ਜਿਹੜੀ ਆ ਉਹ ਫਲॉप ਹੋ ਗਈ ਸੀ, ਡਿੱਗ ਪਈ ਸੀ, ਪਰ ਇਹਨਾਂ ਦੇ ਮੌਕੇ ਆ ਜਿਹੜੇ ਉਹ ਗਾਹ ਹੁੰਦੇ ਆ, ਕਲਾਕਾਰ ਨੂੰ ਝਾਕ ਹੁੰਦੀ ਆ। ਤਾਂ ਇਹ ਤੁਹਾਨੂੰ ਪਤਾ ਹੀ ਆ ਕਿ ਇਹਨਾਂ ਨੂੰ ਜਿਹੜੇ ਮੈਨੇਜ ਕਰਨ ਵਾਲੇ ਆ ਉਹ ਵੀ ਉੱਥੋਂ ਦੇ ਹੀ ਆ। ਤਾਂ ਰਲ ਮਿਲ ਕੇ ਸਾਰੇ ਕੁੱਲ ਮਿਲਾ ਕੇ ਇਸ ਥਾਂ ਤੇ ਖੜ ਜਾਂਦੇ, ਇਸ ਨੁਕਤੇ ਤੇ ਖੜ ਜਾਂਦੇ ਆ ਕਿ ਬਾਲ ਠਾਕਰੇ ਦੀ ਜਿਹੜੀ ਫੈਮਿਲੀ ਆ ਉਹਦਾ ਡਰ ਇਹਨਾਂ ਨੂੰ ਪੈ ਆ। ਤਾਂ ਕੁੱਲ ਮਿਲਾ ਕੇ ਅਸਲ ਦੇ ਵਿੱਚ ਕਹਾਣੀ ਇਹ ਆ ਕਿ ਕੋਈ ਵੀ ਇਹ ਐਕਟਰ ਸ਼ੈਕਟਰ ਜਿਹੜਾ ਉਹ ਪਾਸੇ ਨਹੀਂ ਜਾਂਦਾ। ਇਹਨਾਂ ਨੂੰ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਜਿੱਦਾਂ ਕਲਾ ਗੁਲਾਮ ਹੋਈ ਪਈ ਹੈ ਸਿਆਸਤ ਦੀ ਅੱਜ ਕੱਲ੍ਹ, ਤੇ ਇਹ ਜਿਹੜੇ ਥੋੜੇ ਜਿਹੇ ਕਲਾਕਾਰ ਹੈ, ਗਰੁੱਪ ਹੈ ਜਿਹੜੇ, ਇਹ ਇਹਨਾਂ ਦੇ ਗੁਲਾਮ ਹੋਏ ਪਏ ਆ ਕੁਛ ਘਰਾਂ ਦੇ। ਸੋ ਇਹ ਉੱਥੇ ਚਾਹ ਕੇ ਵੀ ਕੁਛ ਨਹੀਂ ਕਰ ਸਕਦੇ। ਤਾਂ ਦਲਜੀਤ ਦੋਸਾਂਝ ਹੈ ਜਿਹੜਾ ਚੁੱਪ ਕਰਕੇ ਇਸੇ ਕਰਕੇ ਬਹਿ ਗਿਆ, ਇਹਨਾਂ ਦੀ ਬੋਲੀ ਬੋਲ ਗਿਆ, ਕਿਉਂਕਿ ਮਾਮਲਾ ਜਿਹੜਾ ਉਹ ਜੁੜਿਆ ਹੋਇਆ ਰਾਸ਼ਟਰਵਾਦਤਾ ਦੇ ਨਾਲ। ਪਰ ਸਭ ਤੋਂ ਵੱਡਾ ਸਵਾਲ ਤੇ ਇਹੋ ਆਏਗਾ ਨਾ ਕਿ ਇੱਕ ਬੰਦਾ ਜਿਹੜਾ ਉਹ ਪਾਕਿਸਤਾਨੀ ਮੂਲ ਦਾ, ਮੇਰੇ ਖਿਆਲ ਦੇ ਨਾਲ ਹੁਣ ਤੁਸੀਂ ਕਰੈਕਟ ਕਰ ਦਿਓ ਮੈਨੂੰ, ਕਿ ਜਿਹੜਾ ਪ੍ਰਮੋਟਰ ਆ ਕੀ ਉਹ ਪਾਕਿਸਤਾਨੀ ਹੈ ਜਾਂ ਪਾਕਿਸਤਾਨੀ ਮੂਲ ਦਾ ਹੈ? ਤੇ ਜੇ ਮੈਨੂੰ ਵੀ ਇਸ ਦੇ ਬਾਰੇ ਪੂਰੀ ਇਨਫੋਰਮੇਸ਼ਨ ਨਹੀਂ ਜੀ। ਹਾਂ ਬਿਲਕੁਲ, ਜੇ ਮੰਨ ਲਓ ਪਾਕਿਸਤਾਨੀ ਮੂਲ ਦਾ, ਉਹ ਕਾਰੋਬਾਰ ਕਰਦਾ ਅਮਰੀਕਾ ਦੇ ਵਿੱਚ ਜਾ ਕੇ, ਜਾਂ ਉਹਨੇ ਸਿਟੀਜ਼ਨਸ਼ਿਪ ਲਈ ਆ, ਤਾਂ ਫਿਰ ਉਹਦੇ ਚ ਕੀ ਰੰਗਾ ਮੈਨੂੰ ਦੱਸੋ। ਜੇ ਤੀਜੀ ਥਾਂ ਤੇ ਜਾ ਕੇ ਤੁਸੀਂ ਕ੍ਰਿਕਟ ਮੈਚ ਖੇਡ ਲੈਂਦੇ ਜੇ, ਬੈਟ ਬੱਲਾ ਖੇਡ ਲੈਂਦੇ ਜੇ, ਤੇ ਫਿਰ ਉੱਥੇ ਜੇ ਕਲਾਕਾਰ ਜਾ ਕੇ ਕੋਈ ਇਵੈਂਟ ਕਰ ਦੂਗਾ, ਉੱਥੇ ਜਾ ਕੇ ਕੋਈ ਸਟੇਜ ਸ਼ੋ ਕਰ ਦੂਗਾ, ਤੇ ਕੀ ਆਫਤ ਆਉਣ ਲੱਗੀ ਮੈਨੂੰ ਦੱਸੋ। ਇਹ ਜਿਹੜੇ ਲੋਕ ਆ ਜਿਨ੍ਹਾਂ ਦੇ ਉੱਤੇ ਆਪਾਂ ਕੋਈ ਉਮੀਦ ਨਹੀਂ ਰੱਖ ਸਕਦੇ, ਜੇ ਇਹਨਾਂ ਨੂੰ ਥੋੜਾ ਜਿਹਾ ਕਲਾ ਦਾ ਅਰਥ ਸਮਝਾਈਏ। ਕਲਾ ਜਿਹੜੀ ਆ ਜੋੜਦੀ ਆ, ਤੋੜਦੀ ਨਹੀਂ ਹੈ। ਕਲਾ ਦਾ ਕੰਮ ਜਿਹੜਾ ਹੁੰਦਾ ਉਹ ਸੂਈ ਵਾਲਾ ਕੰਮ ਹੁੰਦਾ, ਤੇ ਜਿੱਦਾਂ ਸੂਈ ਫਟੇ ਨੂੰ ਜੋੜਦੀ ਆ ਨਾ, ਉਹ ਏਦਾਂ ਸੂਈ ਵਾਲਾ ਕੰਮ ਕਰਦੀ ਆ। ਜੇ ਕਲਾ ਕੈਂਚੀ ਬਣ ਜਾਵੇ ਤੇ ਸਮਝ ਲਓ ਕਲਾ ਜਿਹੜੀ ਆ ਉਹ ਕਲੇਸ਼ ਬਣ ਗਈ ਹੈ, ਉਹ ਇੱਕ ਕਲੇਸ਼ ਬਣ ਜਾਂਦੀ ਹੈ, ਕਲਾ ਨਹੀਂ ਰਹਿੰਦੀ। ਤਾਂ ਕੁੱਲ ਮਿਲਾ ਕੇ ਸਥਿਤੀਆਂ ਜਿਹੜੀਆਂ ਉਹ ਖਰਾਬ ਨੇ। ਤਾਂ ਇਹ ਸਭ ਕੁਛ ਹੋਇਆ। ਪਰ ਮੇਰਾ ਸਵਾਲ ਇਹਨਾਂ ਲੋਕਾਂ ਨੂੰ ਇਹੋ ਆ, ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਤੇ ਹੋਰ ਜੋ ਵੀ ਤੁਰੇ ਫਿਰਦੇ ਆ, ਕਿ ਦੇਖੋ ਜਿਸ ਦਿਨ ਨਰਿੰਦਰ ਮੋਦੀ ਜਾ ਕੇ ਉੱਥੇ ਬਿਰਿਆਨੀ ਛਕਾਉਂਦਾ, ਕਿ ਉਦੋਂ ਤੁਹਾਡਾ ਦੇਸ਼ ਪ੍ਰੇਮ ਹੋਰ ਸੀਗਾ ਜਾਂ ਜੇ ਅਜੇ ਸਮੇਂ ਦੇ ਗਰਭ ਦੇ ਵਿੱਚ ਸੀਗਾ, ਜੰਮਿਆ ਹੀ ਨਹੀਂ ਸੀਗਾ? ਜੋ ਜੰਮਿਆ ਸੀਗਾ ਤੇ ਉਸ ਕਲਪਿਆ ਕਿਉਂ ਨਹੀਂ? ਜਿੱਦਣ ਪਠਾਨਕੋਟ ਦੇ ਵਿੱਚ ਮੋਦੀ ਸਾਹਿਬ ਹੋਰਾਂ ਨੇ ਲਿਆ ਕੇ ਬੰਦੇ ਬਾੜ ਦਿੱਤੇ ਸੀ ਤੇ ਉਹਦੇ ਵਿੱਚ ਇੱਕ ISI ਦਾ ਬੰਦਾ ਸੀਗਾ, ਉਦੋਂ ਤੁਹਾਡਾ ਇਹ ਜਿਹੜਾ ਰਾਸ਼ਟਰ ਪ੍ਰੇਮ ਕਿਉਂ ਨਹੀਂ ਜਾਗਿਆ? ਉਦੋਂ ਕਿਉਂ ਨਹੀਂ ਬੋਲੇ? ਜਿੱਦਣ ਜਾ ਕੇ ਉੱਥੇ ਵਰਲਡ ਕੱਪ ਦੇ ਵਿੱਚ ਖੇਡੇ ਖਿਡਾਰੀ, ਕਿਉਂ ਨਹੀਂ ਬੋਲੇ ਤੁਸੀਂ? ਆਹ ਟੈਨਿਸ ਵਾਲੇ ਵੀ ਤਿਆਰੀ ਕਬੱਡੀ ਬੈਠੇ, ਕਿਉਂ ਨਹੀਂ ਬੋਲਦੇ ਤੁਸੀਂ? ਆ ਜਦੋਂ ਹੁਣ ਤੁਸੀਂ ਜੇ ਦੇਖੋਗੇ ਤਾਂ ਮੰਨ ਲਓ ਇਹਦਾ ਮਤਲਬ ਇਹ ਆ ਕਿ ਕੱਲ ਨੂੰ ਕੋਈ ਪਿੰਡ ਆ, ਹੁਣ ਜਿੱਦਾਂ ਆ ਪਿੱਛੇ ਜੇ ਇੱਕ ਪਾਕਿਸਤਾਨੀ ਕ੍ਰਿਕਟਰ ਦਾ ਵਿਆਹ ਹੋਇਆ ਇੱਥੇ ਹਰਿਆਣੇ ਦੇ ਵਿੱਚ, ਹਾਲਾਂਕਿ ਕੁਛ ਲੋਕ ਬਦਤਮੀਜ਼ੀ ਕਰਦੇ ਆ ਉਹਨਾਂ ਦੀ ਨਿੱਜੀ ਜ਼ਿੰਦਗੀ ਤੇ, ਮੈਂ ਉਸ ਚੱਕਰ ਚ ਨਹੀਂ ਪੈਂਦਾ। ਮੰਨ ਲਓ ਉਹਦਾ ਸਹੁਰਾ ਪਿੰਡ ਆ, ਉਹ ਤੇ ਕੀ ਸਾਰਾ ਪਿੰਡ ਬਾਈਕਾਟ ਕਰਦੇ ਕਿ ਅਸੀਂ ਇਹਨੂੰ ਵੜਨ ਨਹੀਂ ਦੇਣਾ? ਇਹ ਕਹਿ ਦੇਣ ਕਿ ਹਾਂ ਭਾਈ ਜੇ ਤੁਸੀਂ ਇਹਨੂੰ ਵੜਨ ਦਿੱਤਾ ਤੇ ਅਸੀਂ ਤੁਹਾਡੇ ਨਾਲ ਸਮਾਜਿਕ ਬਾਈਕਾਟ ਕਰਾਂਗੇ। ਪਿੰਡ ਵਾਲੇ ਇਸ ਤਰ੍ਹਾਂ ਕਹਿ ਦੇਣ ਕਿ ਤੁਸੀਂ ਪਾਕਿਸਤਾਨੀ ਧੀ। ਏਦਾਂ ਹੀ ਫਿਰ ਪਾਕਿਸਤਾਨ ਕਰਨ, ਜਿੱਥੇ ਜਿਨ੍ਹਾਂ ਦੇ ਪਾਕਿਸਤਾਨ ਦੇ ਵਿੱਚ ਸਹੁਰੇ ਆ ਉਹ ਵੀ ਇਹ ਕਰ ਦੇਣ। ਸੋ ਇਹ ਚੀਜ਼ਾਂ ਮੇਰੇ ਖਿਆਲ ਦੇ ਨਾਲ ਕਲਾ ਦੇ ਲਿਹਾਜ਼ ਨਾਲ ਠੀਕ ਨਹੀਂ ਹੈ। ਤੇ ਬਾਕੀ ਜੇ ਤੁਸੀਂ ਰਾਸ਼ਟਰਵਾਦੀ ਹੋ, ਬਹੁਤ ਵਧੀਆ ਗੱਲ ਆ, ਪਰ ਤੁਹਾਡੀ ਰਾਸ਼ਟਰਵਾਦਤਾ ਜਿਹੜੀ ਹੈ ਨਾ ਉਹ ਕਾਣੀ ਨਹੀਂ ਹੋਣੀ ਚਾਹੀਦੀ ਕਿ ਇੱਕ ਮੁੱਦੇ ਤੇ ਉਹ ਚੁੱਪ ਕਰ ਜਾਵੇ, ਦੂਜੇ ਮੁੱਦੇ ਤੇ ਉਹ ਬਾਹਾਂ ਫੈਲਾ ਲਵੇ ਕਿ ਜਾਂ ਤੇ ਹੁਣ ਦੰਗਾ, ਨਹੀਂ ਤੇ ਤੂੰ ਬਾਈ ਬੰਦਾ ਬਣ ਜਾ। ਜੀ ਇਹ ਦੇਖੋ ਮਿੰਟੂ ਜੀ, ਸਭ ਨੂੰ ਪਤਾ ਹੁੰਦਾ ਆ ਜਿਨ੍ਹਾਂ ਨੇ ਸ਼ੋਅ ਵੇਚਿਆ ਆ ਉਹਨਾਂ ਨੂੰ ਮੋਟੇ ਡਾਲਰ ਜਿਹੜੇ ਆ ਉਹ ਮਿਲੇ ਆ, ਤੇ ਹੁਣ ਇਹ ਲੌਬੀ ਉਹਨਾਂ ਦੀ ਤੇਜ਼ ਆ, ਜਿਹੜੇ ਵੀ ਉਹ ਸਿਨੇ ਵਾਲਿਆਂ ਦੀ, ਬਸ ਉਹਨਾਂ ਨੇ ਉਹ ਪ੍ਰੈਸ਼ਰ ਉਸ ਦੇ ਉੱਤੇ ਪਾਤਾ। ਉੱਦਾਂ ਇਹ ਆਪ ਹੀ ਕਹਿੰਦਾ ਵੀ ਜਿੱਥੇ ਹੁੰਦੀ ਆ ਪਾਬੰਦੀ ਹਥਿਆਰਾਂ ਦੀ, ਜੱਟ ਫਾਇਰ ਕਰਦਾ ਤੇ ਇਹਦੇ ਬਾਹਰਲੇ ਮੁਲਕ ਜਾ ਕੇ ਸ਼ੋਅ ਨਹੀਂ ਕਰ ਸਕਦਾ। ਐਡੀ ਇਹਨੂੰ ਡਰ ਲੱਗ ਗਿਆ, ਇਹ ਬੈਕ ਫਾਇਰ ਕਰ ਗਿਆ ਨਾ, ਇਹ ਬੈਕ ਫਾਇਰ ਕਰ ਗਿਆ। ਇਹ ਬਹੁਤ ਜ਼ਿਆਦਾ ਇਸ ਟਾਈਮ ਜਿਹੜਾ ਜਾਣ ਬੁੱਝ ਕੇ ਇਹ ਇੱਕ ਹਿਸਾਬ ਦੇ ਨਾਲ ਨਫ਼ਰਤਾਂ ਫੈਲਾ ਰਹੇ ਆ। ਦੇਖੋ ਇਹਨਾਂ ਦੋਨਾਂ ਮੁਲਕਾਂ ਵਿੱਚ ਤਾਂ ਵਪਾਰ ਸਾਂਝੇ, ਅਰਬਾਂ ਖਰਬਾਂ ਰੁਪਈਆਂ ਦਾ ਜਿਹੜਾ ਇਹ ਵਪਾਰ ਕਰਦੇ ਦੋਨੋਂ ਮੁਲਕ। ਤੇ ਜੀ ਇਹ ਇੱਕ ਵੱਡਾ ਸਵਾਲ ਆ। ਮੈਂ ਅੱਗੇ ਵੀ ਇੱਕ ਦਿਨ ਆਪਣੇ ਫੇਸਬੁੱਕ ਪੇਜ ਤੇ ਲਿਖਿਆ ਸੀਗਾ ਕਿ ਫਿਲਮ ਇੰਡਸਟਰੀ ਦੇ ਇਹ ਜਿਹੜੇ ਮੌਜੂਦ ਲੋਕ ਆ, ਇਹ ਮੈਨੂੰ ਬਾਂਹ ਖੜੀ ਕਰਕੇ ਦੱਸਣ ਕਿ ਕੀ ਇਹ ਜਿਹੜੇ ਇਕਵਿਪਮੈਂਟ ਵਰਤਦੇ ਆ ਉਹਨਾਂ ਦੇ ਵਿੱਚ ਕੋਈ ਪੁਰਜ਼ਾ ਚਾਈਨੀ ਨਹੀਂ ਹੁੰਦਾ।
ਤੇ ਚਾਈਨਾ ਕਿਉਂਕਿ ਔਨ ਰਿਕਾਰਡ ਤੁਸੀਂ ਭਾਜਪਾ ਦੇ ਕਈ ਲੀਡਰਾਂ ਦੀ ਸਟੇਟਮੈਂਟ ਕੱਢ ਲੋਗੇ ਕਿ ਜਿਹੜੇ ਕਹਿੰਦੇ ਆ ਕਿ ਚਾਈਨਾ ਸਾਡਾ ਨੰਬਰ 1 ਦੁਸ਼ਮਣ ਹੈ, ਪਾਕਿਸਤਾਨ ਨੂੰ ਅਸੀਂ ਕੀ ਸਮਝਦੇ ਆ। ਤਾਂ ਤੁਸੀਂ ਉਧਰ ਕਿਉਂ ਨਹੀਂ ਬੋਲਦੇ ਚਾਈਨਾ ਦੇ ਵਿੱਚ ਜਾ ਕੇ ਤੇ ਤੁਸੀਂ ਫਿਲਮਾਂ ਸ਼ੂਟ ਕਰ ਲੈਂਦੇ ਹੋ, ਉੱਥੇ ਜਾ ਕੇ ਤੇ ਤੁਹਾਡੀਆਂ ਫਿਲਮਾਂ ਲੱਗਦੀਆਂ ਨੇ। ਕਿੰਨੀਆਂ ਫਿਲਮਾਂ ਲੱਗੀਆਂ, ਦੰਗਲ ਉੱਥੇ ਚੱਲੀ ਆ, ਇੱਕ ਹੋਰ ਬਣਾਈ ਸੀ ਇਹਨੇ ਅਕਸ਼ੇ ਨੇ, ਇਹ ਵੀ ਰਾਸ਼ਟਰਵਾਦੀ ਆ, ਇਹਦੀ ਫਿਲਮ ਵੀ ਉੱਥੇ ਚੱਲੀ ਆ। ਚਾਈਨਾ ਕਿਹੜੀ ਉਹ ਬਣਾਈ ਸੀਗੀ ਇਹਨੇ ਉਦੋਂ। ਤਾਂ ਇਹ ਕਹਿਣ ਦਾ ਮਤਲਬ ਇਹੋ ਹੈ ਕਿ ਤੁਹਾਡਾ ਪੈਮਾਨਾ ਦੋਗਲਾ ਨਹੀਂ ਹੋਣਾ ਚਾਹੀਦਾ। ਜਾਂ ਤਾਂ ਬਿਲਕੁਲ ਹੀ ਕੱਟ ਆਫ ਕਰ ਦਿਓ ਮਾਮਲਾ, ਤੇ ਜਾਂ ਫਿਰ ਕਲਾ ਨੂੰ ਅਲੱਗ ਰਹਿਣ ਦਿਓ, ਰਾਜਨੀਤੀ ਨੂੰ ਅਲੱਗ ਰਹਿਣ ਦਿਓ। ਤੁਸੀਂ ਤਾਂ ਸਗੋਂ ਮੰਗ ਕਰੋ ਕਿ ਭਾਈ ਅਸੀਂ ਕਲਾਕਾਰ ਆ, ਸਾਨੂੰ ਇਸ ਸਿਆਸਤ ਦੇ ਵਿੱਚ ਨਾ ਵਾੜੋ। ਠੀਕ ਆ, ਰਾਸ਼ਟਰ ਦੇ ਜਿਹੜੇ ਹਿੱਸੇ ਹੈਗੇ ਆ ਉਹਨਾਂ ਨੂੰ ਤੁਸੀਂ ਸੰਭੋ। ਸਾਡਾ ਕੰਮ ਆ ਅਸੀਂ ਕਲਾ ਦੇ ਨਾਲ ਪਿਆਰ ਵੰਡਣਾ, ਤੇ ਜਦੋਂ ਅਸੀਂ ਪਿਆਰ ਵੰਡਾਂਗੇ ਅਸੀਂ ਇਹ ਨਹੀਂ ਵੇਖਣਾ ਕਿ ਸਾਹਮਣੇ ਝੋਲੀ ਕਿਹਦੀ ਆ। ਜੀ ਜੀ ਬਿਲਕੁਲ। ਉਹ ਰਾਸ਼ਟਰਵਾਦ ਤਾਂ ਕੈਨੇਡੀਅਨ ਸਿਟੀਜ਼ਨ ਨਿਕਲਿਆ, ਇਹਦਾ ਵੀ ਪਤਾ ਨਹੀਂ ਕਿਹੜਾ ਸਿਟੀਜ਼ਨ ਆ। ਅਗਲੀ ਜਿਹੜੀ ਆ ਮਿੰਟੂ ਜੀ ਗੱਲ ਕਰਦੇ ਆ ਵੀ ਕਹਿੰਦੇ ਹੁਸ਼ਿਆਰਪੁਰ ਵਿੱਚ ਸ਼ਰਾਬੀ ਪੁਲਿਸ ਇੰਸਪੈਕਟਰ ਦਾ ਸੜਕ ਉੱਤੇ ਖੌਫਨਾਕ ਕਾਰਾ। ਇਹ ਵੀ ਅੱਜ ਕੱਲ੍ਹ ਅਕਸ਼ੇ ਕੁਮਾਰ ਹੀ ਬਣਿਆ ਪਿਆ ਸੀਗਾ, ਰੱਜਿਆ ਹੀ ਦਾਰੂ ਦਾ, ਤੇ ਇਹਦੀ ਜਿਹੜੀ ਕਾਰ ਸੀਗੀ ਸੜਕ ਤੇ ਉਹ ਭਾਂਬੜੀ ਕੱਢਦੀ ਜਾਂਦੀ ਸੀ ਪਿੱਛੇ। ਏਦਾਂ ਲੱਗਦਾ ਸੀਗਾ ਜਿਸ ਤਰ੍ਹਾਂ ਇਹਨੇ ਧੂਣੀ ਲਾਈ ਆ, ਮਤਲਬ ਕਿ ਅੱਗ ਹੀ ਅੱਗ। ਲੋਕ ਪਿੱਛੇ ਬੱਚੇ ਕਿ ਵੇਖੀਏ ਤਾਂ ਸਹੀ ਕਿਤੇ ਇਹਨੂੰ ਅੱਗ ਉੱਗ ਤੇ ਨਹੀਂ ਲੱਗ ਗਈ, ਅੱਗ ਲੱਗਣੀ ਨੂੰ। ਤੇ ਜਦੋਂ ਜਾ ਕੇ ਉੱਥੇ ਵੇਖਿਆ, ਇਹਨੂੰ ਵਿੱਚੋਂ ਕੱਢਿਆ, ਤੇ ਇਹ ਰੱਜਾ ਜਿਹੜਾ ਥਾਣੇਦਾਰ ਸੀਗਾ ਤੇ ਉੱਥੇ ਵਾਹ 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 ਕਰੀ ਜਾਂਦਾ ਸੀਗਾ, ਬੋਲਦਾ ਵੀ ਨਹੀਂ ਸੀਗਾ। ਬਾਅਦ ਚ ਪਤਾ ਲੱਗਿਆ ਕਿ ਇਹ ਆਪ ਥਾਣੇਦਾਰ ਆ। ਤਾਂ ਉਹ ਜਿਹੜਾ ਥਾਣੇਦਾਰ ਸੀਗਾ ਉਹ ਰਿਮ ਤੇ ਗੱਡੀ ਭਜਾਈ ਜਾਂਦਾ ਸੀ, ਰਿਮਾਂ ਤੇ ਕੋਈ ਟਾਇਰ ਟੂਰ ਨਹੀਂ ਸੀਗਾ ਪਿਛਲੇ ਪਾਸੇ, ਤੇ ਉਹ ਰਿਮ ਤੇ ਭਜਾਈ ਜਾਂਦਾ। ਜਦੋਂ ਰਿਮ ਖਹਿੰਦਾ ਸੀਗਾ ਸੜਕ ਦੇ ਨਾਲ, ਉਹ ਚੜ ਜਿੱਦਾਂ ਬਾਈਲਡਿੰਗ ਵਾਲੇ ਚਿੰਗਿਆੜੇ ਨਿਕਲਦੇ ਏਦਾਂ ਚਿੰਗਿਆੜੇ ਨਿਕਲਦੇ ਸੀਗੇ। ਇਹਨੂੰ ਫੜ ਲਿਆ, ਤੇ ਹੁਣ ਮੇਰੇ ਖਿਆਲ ਦੇ ਨਾਲ ਹੁਣ ਇਹ ਸ਼ਾਇਦ ਕਿਤੇ ਇਹ ਨਾ ਕਹਿ ਦੇਵੇ ਕਿ ਮੈਂ ਤੇ ਦੇਖੋ ਜੀ ਉਹ ਸੜਕਾਂ ਟੈਸਟ ਕਰਦਾ ਸੀਗਾ, ਕਿ ਉਹ ਜਿਹੜੀਆਂ ਬੰਬ ਵਾਲੀਆਂ ਸੜਕਾਂ ਨੇ ਕੀ ਉਹ ਚੱਲ ਲੈਣਗੇ ਥੋੜੀ ਬਹੁਤ ਅੱਗ, ਕਿਉਂਕਿ ਬੰਬ ਦੇ ਵਿੱਚ ਤੇ ਬਹੁਤ ਜ਼ਿਆਦਾ ਅੱਗ ਹੁੰਦੀ ਆ। ਖੈਰ ਇਸ ਬੰਦੇ ਨੂੰ ਸਜ਼ਾ ਤੇ ਦੇਣੀ ਚਾਹੀਦੀ ਆ। ਵੈਸੇ ਆਮ ਤੌਰ ਤੇ ਇਹ ਜਿਹੜੇ ਸ਼ਰਾਬੀ ਕਬਾਬੀ ਇਸ ਤਰ੍ਹਾਂ ਦੇ ਇਹਨਾਂ ਦੇ ਮਹਿਕਮੇ ਦੇ ਬੰਦੇ ਹੁੰਦੇ ਉਹਨਾਂ ਨੂੰ ਛੱਡ ਦਿੰਦੇ ਆ, ਪਰ ਇਹਨੂੰ ਘੱਟੋ ਘੱਟ ਇੰਨੀ ਕੁ ਸਜ਼ਾ ਤੇ ਦੇਣੀ ਚਾਹੀਦੀ ਆ ਕਿ ਸਵੇਰੇ ਸ਼ਾਮ ਤੇਰਾ ਮੁਲਾਜ਼ਾ ਹੋਊਗਾ ਤੇ ਤੂੰ 12 ਦੇ 12 ਘੰਟੇ ਆ ਜਿਹੜੇ ਉਹ ਟ੍ਰੈਫਿਕ ਚੌਂਕ 'ਚ ਹੀ ਖੜ ਕੇ ਜਿਹੜੇ ਆ ਉਹ ਬਤਾਉਣੇ, ਕਿਉਂਕਿ ਆਉਂਦੇ ਜਾਂਦੇ ਦਰਸ਼ਨ ਕਰਨ ਤੇਰੇ ਕਿ ਹਾਂ ਭਾਈ ਇਹ ਉਹੀ ਆ ਜਿਹਨੇ ਚੰਗਿਆੜੇ ਕਢਾਏ ਗਏ ਸੜਕ ਤੇ। ਤਾਂ ਬਹੁਤ ਮਾੜੀ ਗੱਲ ਆ। ਹੁਣ ਜੁਰਮਾਨੇ ਜਿਹੜੇ ਆਮ ਬੰਦਿਆਂ ਤੇ ਤਾਂ ਲਾਈ ਜਾਂਦੇ, ਇਹੋ ਜਿਹੇ ਬੰਦੇ ਤੇ ਲਾਉਣ ਕਿ ਜੁਰਮਾਨਾ ਕਿ ਤੈਨੂੰ 10 ਮਹੀਨੇ ਤਨਖਾਹ ਨਹੀਂ ਦੇਣੀ, ਆਈ ਫ੍ਰੀ ਸੇਵਾ ਕਰਾਉਣੀ ਹੁਣ ਤੇ ਤੋਂ। ਜੀ ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਮੁੱਖ ਮੰਤਰੀ ਨੇ ਆਪਦੇ ਜ਼ਿਲ੍ਹੇ ਵਿੱਚ ਹੀ ਵੰਡੀਆਂ ਰਿਓੜੀਆਂ। ਰਿਓੜੀਆਂ ਉਹ ਨਹੀਂ ਹੈ ਜਿਹੜੀਆਂ ਆਪਾਂ ਲੋਹੜੀ ਵੇਲੇ ਵੰਡਦੇ ਆ, ਰਿਓੜੀਆਂ ਤੇ ਜੁਦੀਆਂ ਨੇ ਜਿਹੜੇ ਅਹੁਦੇ ਵਾਲੀਆਂ ਰਿਓੜੀਆਂ ਆ, ਤੇ ਉਹ ਇਹ ਹੁਣ ਰੁੱਗ ਭਰ ਕੇ ਵੰਡੀ ਜਾਂਦੇ ਆ। ਤੁਸੀਂ ਵੇਖਿਆ ਹੀ ਆ ਕਿ ਉਹ ਜਿਹੜੇ ਇਹਨਾਂ ਦੇ ਸਲਾਹਕਾਰ ਸੀਗੇ ਉਹ ਮੁੱਦਾ ਕਿਸ ਤਰ੍ਹਾਂ ਭਖਿਆ, ਫਿਰ ਉਹ ਚਲੇ ਗਿਆ ਹਾਈ ਕੋਰਟ ਦੇ ਵਿੱਚ, ਉੱਥੇ ਹੁਣ ਪਤਾ ਨਹੀਂ ਕੀ ਬਣੂਗਾ। ਪਰ ਦੂਸਰੇ ਪਾਸੇ ਦੱਸਦੇ ਆ ਕਿ ਪਟਿਆਲੇ ਦੇ ਵਿੱਚ ਇਹਨਾਂ ਨੇ ਧੜਾ ਨਿਯੁਕਤੀਆਂ ਕੀਤੀਆਂ। ਦੱਸਦੇ ਆ ਕਿ 10-12 ਦਿਨਾਂ ਦੇ ਅੰਦਰ ਹੀ 7 ਕਾਂਗਰਸੀਆਂ ਨੂੰ ਵੱਖ-ਵੱਖ ਵਿਭਾਗਾਂ ਦੀਆਂ ਕੁਰਸੀਆਂ ਤੇ ਨਵਾਜਿਆ ਹੈ, ਮਤਲਬ ਕਿ ਵੱਖ-ਵੱਖ ਅਹੁਦਿਆਂ ਤੇ। PRTC ਦੇ ਅੰਦਰ ਉਪ ਚੇਅਰਮੈਨ ਦੇ ਉੱਤੇ ਰਾਜਪੁਰੇ ਦੇ ਇੱਕ ਵੱਡੇ ਧਨਾੜ ਨੂੰ ਬਿਠਾ ਦਿੱਤਾ ਗਿਆ, ਜਦਕਿ PRTC ਦੇ ਚੇਅਰਮੈਨ ਪਹਿਲਾਂ ਹੀ ਸਾਰਾ ਕੰਮ ਕਰ ਸਾਂਭਦੇ, ਮਤਲਬ ਕਿ ਉਪ ਚੇਅਰਮੈਨ ਜਿਹੜਾ ਉਹ ਇੱਕ ਹੋਰ ਬਿਠਾ ਦਿੱਤਾ ਉੱਥੇ। ਤਾਂ ਦੂਸਰੇ ਇਲਾਵਾ PRTC ਦੇ ਵਿੱਚ ਵੱਖ-ਵੱਖ ਥਾਵਾਂ ਤੇ 6 ਡਾਇਰੈਕਟਰ ਕੰਮ ਕਰੀ ਜਾਂਦੇ ਆ। ਤੇ ਹੁਣ ਦੇਖੋ ਇਹਨਾਂ ਤੋਂ ਕਰਾਉਣਾ ਕਿ ਕੰਮ ਤੇ ਡੱਕਾ ਨਹੀਂ ਕਰਦੇ, ਉੱਥੇ ਬਹਿ ਜਾਣਾ, ਤੇ ਜੇ ਸਗੋਂ ਜਿਹੜਾ ਕੋਈ ਕੰਮ ਕਰਦਾ ਉਹਦੇ ਵਿੱਚ ਵੀ ਉਲਝਣਾ ਖੜੀਆਂ ਕਰਨੀਆਂ ਕਿ ਫਲਾਣੇ ਦਾ ਫੋਨ ਆ ਗਿਆ, ਫਲਾਣਾ ਕੰਮ ਏਦਾਂ ਕਰ ਦਿਓ। ਕੰਮ ਧੇਲੇ ਦਾ ਨਹੀਂ ਕਰਦੇ ਜਿੰਨੇ ਵੀ ਆ ਕਮਿਸ਼ਨ ਜਿਹੜੇ ਬਣੇ ਆ। ਇਸ ਤੋਂ ਇਲਾਵਾ ਇਹਨਾਂ ਨੇ ਪੰਜਾਬ ਗਊ ਕਮਿਸ਼ਨ ਦਾ ਚੇਅਰਮੈਨ ਵੀ ਲਾ ਦਿੱਤਾ ਸਚਨ ਸ਼ਰਮਾ ਨੂੰ, ਉਹ ਵੀ ਇਹਨਾਂ ਦਾ ਆਪਣਾ ਬੰਦਾ ਹੀ ਆ। ਫਿਰ ਪਟਿਆਲੇ ਦੇ ਵਿੱਚ ਹੀ ਸੀਵਰੇਜ ਤੇ ਜਲ ਸਪਲਾਈ ਬੋਰਡ ਦਾ ਉਪ ਚੇਅਰਮੈਨ ਵੀ ਜਿਹੜਾ ਉਹ ਵੀ ਇੱਕ ਇਹਨਾਂ ਨੇ ਆਪਣਾ ਨੇੜਲਾ ਬੰਦਾ ਜਿਹੜਾ ਬਿਠਾ ਦਿੱਤਾ। ਇਸ ਤੋਂ ਇਲਾਵਾ ਇੱਕ ਹੋਰ ਵੀ ਚੀਜ਼ ਬੜੀ ਵੇਖਣ ਵਾਲੀ ਆ ਕਿ ਜਿੱਦਾਂ ਹੁਣ ਆਪਾਂ ਵੇਖਦੇ ਹੀ ਆ ਕਿ ਆਮ ਤੌਰ ਤੇ ਆਪਣਾ ਮਹਿਲਾ ਕਮਿਸ਼ਨ ਆ, ਜਿਹਨੂੰ ਇਸਤਰੀ ਕਮਿਸ਼ਨ ਕਹਿ ਸਕਦੇ ਆ, ਉਹ ਚੇਅਰਪਰਸਨ ਬੈਠੇ ਆਪਣੇ ਅਹੁਦੇ ਤੇ, ਜਦ ਕਿ ਇਹਨਾਂ ਨੇ ਇੱਕ ਵਾਈਸ ਚੇਅਰਪਰਸਨ ਦਾ ਅਹੁਦਾ ਬਣਾ ਕੇ ਪਟਿਆਲਾ ਦੇ ਇੰਪਰੂਵਮੈਂਟ ਟਰਸਟ ਦੇ ਵਿੱਚ ਇੱਕ ਕਮਰੇ ਦਾ ਦਫ਼ਤਰ ਬਣਾ ਕੇ ਦੇ ਦਿੱਤਾ ਉਹਨਾਂ ਨੂੰ ਕਿ ਲਓ ਭਾਈ ਬੈਠੋ। ਕਿਉਂਕਿ ਉਹ ਬੀਬੀ ਆ ਜਿਹੜੀ ਉਹ ਬੀਬੀ ਪਰਨੀਤ ਕੌਰ ਦੀ ਬਹੁਤ ਨੇੜੂ ਆ, ਤਾਂ ਉਹਨੂੰ ਵੀ ਸੈੱਟ ਕਰ ਦਿੱਤਾ। ਬੀਬੀ ਆਪਦੀਆਂ ਸਹੇਲੀਆਂ ਨੂੰ ਤੇ ਆਪਦੇ ਸਹੇਲਿਆਂ ਨੂੰ ਕੈਪਟਨ ਸਾਹਿਬ ਵੰਡੀ ਜਾ ਰਹੇ ਰਿਓੜੀਆਂ।
ਤਾਂ ਕੁੱਲ ਮਿਲਾ ਕੇ ਹਾਲਤ ਜਿਹੜੀ ਆ ਉਹ ਖਸਤਾ ਹੋਈ ਪਈ ਆ, ਪਰ ਇਹਨਾਂ ਦੇ ਮੋਢੇ ਤੇ ਜਿਹੜਾ ਬਸਤਾ ਉਹ ਭਰੇ ਦਾ ਭਰਾਇਆ ਹੀ ਆ। ਤਾਂ ਇੱਦਾਂ ਨਹੀਂ ਹੋਣਾ ਚਾਹੀਦਾ। ਮੈਂ ਅੱਗੇ ਵੀ ਗੱਲ ਕੀਤੀ ਆ ਕਿ ਪੰਜਾਬ ਦੇ ਵਿੱਚ ਜਿੰਨੀ ਲੁੱਟ ਆ ਜਿਹੜੇ ਚੇਅਰਮੈਨ ਆ ਕਮਿਸ਼ਨ ਵਮਿਸ਼ਨ ਇਹਨਾਂ ਦੇ ਅਹੁਦੇ ਕਰਦੇ ਆ ਨਾ, ਛੱਡੋ ਗੱਲ। ਮੈਂ ਹੈਰਾਨ ਰਹਿ ਗਿਆ ਕਿ ਤਕਰੀਬਨ 60 ਦੇ ਕਰੀਬ ਐਸੇ ਕਮਿਸ਼ਨ ਆ, ਹੁਣ ਤਾਂ ਪਤਾ ਨਹੀਂ ਕਿੰਨੇ ਰਹਿ ਗਏ ਆ। 2-3 ਸਾਲ ਪਹਿਲਾਂ ਮੈਂ ਇੱਕ ਲਿਖਤ ਦੇ ਵਿੱਚ ਪੜ੍ਹਿਆ ਸੀਗਾ ਕਿ 60 ਦੇ ਕਰੀਬ ਇਸ ਤਰ੍ਹਾਂ ਦੇ ਕਮਿਸ਼ਨ ਆ ਜਿਨ੍ਹਾਂ ਦਾ ਕੰਮ ਕੁਛ ਵੀ ਨਹੀਂ ਹੈ, ਬਸ ਇਕੱਲੇ ਕਮਿਸ਼ਨ ਹੀ ਲੈਣੇ ਆ ਉਹਨਾਂ ਨੇ। ਬਸ ਉਹਨਾਂ ਦਾ ਕੰਮ ਤੇ ਮਿਸ਼ਨ ਇਹੋ ਹੀ ਆ ਕਿ ਕਮਿਸ਼ਨ। ਤਾਂ ਉਹ ਕਿਹੜੇ ਆ? ਆਲੂ ਕਮਿਸ਼ਨ ਸੁਣਿਆ ਕਦੇ ਤੁਸੀਂ? ਆਲੂ ਤੇ ਵਿਚਾਰਾ ਸੜਕਾਂ ਤੇ ਜਿਹੜਾ ਹੜਤਾਲ ਕਰੀ ਬੈਠਾ ਹੁੰਦਾ ਹਰੇਕ ਸਾਲ, ਇਹਨਾਂ ਨੇ ਆਲੂ ਕਮਿਸ਼ਨ ਵੀ ਬਣਾ ਰੱਖਿਆ ਸੀਗਾ। NRI ਕਮਿਸ਼ਨ, ਫਲਾਂ ਕਮਿਸ਼ਨ, ਕਰਦੇ ਕੀ ਆ? ਕਰਦੇ ਕੱਖ ਨਹੀਂ। ਜਿਹੜੇ ਇਹਨਾਂ ਦੇ ਆਪਣੇ ਬੰਦੇ ਹੁੰਦੇ ਆ ਹਾਰੇ ਨਕਾਰੇ, ਉਹ ਬਸ ਚੱਕ ਕੇ ਉੱਤੇ ਬਿਠਾ ਦਿੰਦੇ ਆ। ਉਹ ਆਪਦਾ ਜਿਹੜਾ ਰੇੜੀ ਜਾਂਦੇ ਆ ਅਗਲੀਆਂ ਚੋਣਾਂ 'ਚ, ਫੇਰ ਜੋ ਇਕੱਠਾ ਛੱਟਾ ਹੁੰਦਾ ਉਹਦੇ 'ਚ ਮਾੜਾ ਮੋਟਾ ਛੱਟਾ ਉਧਰ ਦੇ ਦਿੰਦੇ ਆ ਪੱਟ ਪੁੰਡ ਦਾ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਮਿੰਟੂ ਜੀ, ਕਹਿੰਦੇ ਨਸ਼ੇ ਦੀ ਤਸਕਰੀ ਦੇ ਮਾਮਲੇ ਵਿੱਚ ਆਇਆ ਸ਼ਿਵ ਸੈਨਾ ਦੇ ਆਗੂ ਦਾ ਨਾਮ। ਬੋਲੋ ਭਾਰਤ ਮਾਤਾ ਕੀ ਜੈ। ਤਾਂ ਇਹ ਕੰਮ ਰਹਿ ਗਿਆ ਸੀ, ਹੁਣ ਇਹਨਾਂ ਨੇ ਇਹ ਵੀ ਸ਼ੁਰੂ ਕਰ ਦਿੱਤਾ। ਤਾਂ ਖੈਰ ਇਹ ਮਾਮਲਾ ਜਿਹੜਾ ਉਹ ਇੰਟਰਨੈਸ਼ਨਲ ਨੈਟਵਰਕ ਦੇ ਨਾਲ ਜੁੜਦਾ ਵਾ। ਦੱਸਦੇ ਆ ਕਿ ਨਾਰਕੋਟਿਕਸ ਕੰਟਰੋਲ ਬਿਊਰੋ ਹੈ ਜਿਹੜਾ ਦਿੱਲੀ ਵਾਲਾ, ਉਹਨਾਂ ਨੇ ਜਲੰਧਰ ਦੇ ਵਿੱਚ ਚੰਗੀ ਛਾਪੇਮਾਰੀ ਕੀਤੀ ਹੈ। ਇਸ ਦਰਮਿਆਨ ਪੰਜਾਬ ਦੇ ਵਿੱਚ ਉਹਨਾਂ ਨੇ 2 ਮੁੰਡੇ ਫੜੇ ਵੀ ਆ। ਤੇ ਦੱਸਦੇ ਆ ਕਿ ਚੱਕਰ ਇਹ ਚੱਲਿਆ ਕਿ ਉੱਥੇ ਇੱਕ ਪਾਰਸਲ ਆਇਆ ਕੈਨੇਡਾ ਤੋਂ, ਤੇ ਇਹਦੇ ਵਿੱਚ 13 ਕਿਲੋ ਕੋਕੀਨ ਆ। ਹੁਣ ਕੁਛ ਲੋਕ ਹੈਰਾਨ ਹੋ ਜਾਂਦੇ, ਕਹਿੰਦੇ ਕਿ ਹੈਰੋਇਨ ਤੇ ਇੱਧਰੋਂ ਜਾਂਦੀ ਆ, ਉੱਥੇ ਜਾ ਕੇ ਡਾਲਰਾਂ 'ਚ ਵਿਕਦੀ ਆ ਤੇ ਮੁਨਾਫਾ ਚੰਗਾ, ਕੈਨੇਡਾ 'ਚੋਂ ਇੱਧਰ ਕਿਵੇਂ? ਤਾਂ ਸ਼ਾਇਦ ਤੁਹਾਨੂੰ ਪਤਾ ਹੋਣਾ ਕਿ ਮੈਕਸੀਕੋ ਇੱਕ ਤਰ੍ਹਾਂ ਨਾਲ ਕਹਿ ਲਈਏ SM ਹੱਬ ਆ ਕੋਕੀਨ ਦੀ, ਉੱਥੋਂ ਇਹ ਨਿਕਲਦੀ ਆ ਵਾਇਆ ਅਮਰੀਕਾ ਤੇ ਕੈਨੇਡਾ। ਸਾਡੇ ਪੰਜਾਬੀ ਕੁਛ ਇਸ ਸੇਵਾ ਦੇ ਵਿੱਚ ਲੱਗੇ ਹੋਏ ਆ, ਤੁਹਾਨੂੰ ਪਤਾ ਹੀ ਆ। ਤਾਂ ਹੋਰ ਵੀ ਕੁਛ ਲੱਗੇ ਆ ਲੋਕ, ਜਿਹੜੇ ਮਾਰਖੋਰੇ ਲੋਕ ਆ। ਤਾਂ ਇੱਥੋਂ ਇਸ ਤਰ੍ਹਾਂ ਦਾ ਇੱਕ ਸਿਸਟਮ ਹੈ ਜਿਹੜਾ ਪੂਰੀ ਦੁਨੀਆ 'ਚ ਹੀ ਚੱਲਦਾ। ਕੋਈ ਉਧਰ ਨੂੰ ਘੱਲੀ ਜਾਂਦਾ, ਕੋਈ ਇੱਧਰ ਨੂੰ ਘੱਲੀ ਜਾਂਦਾ। ਤੇ ਇਸ ਤਰ੍ਹਾਂ ਇੱਕ ਪਾਰਸਲ ਆਇਆ ਸੀਗਾ ਜਿਹੜਾ ਫੜਿਆ ਗਿਆ। ਤਾਂ ਜਦੋਂ ਉਸ ਪਤੇ ਤੇ ਪੁਲਿਸ ਪਹੁੰਚੀ ਜਿਸ ਪਤੇ ਤੇ ਪਾਰਸਲ ਆਉਣਾ ਸੀਗਾ, ਤਾਂ ਉਸ ਬੰਦੇ ਨੇ ਜਿਹੜੀ ਕਹਾਣੀ ਦੱਸੀ ਉਹ ਬੜੀ ਦਿਲਚਸਪ ਆ। ਉਹ ਕਹਿੰਦਾ ਕਿ ਮੇਰੀ ਫਲਾਣੇ ਨਾਲ ਦੋਸਤੀ ਆ ਤੇ ਉਹਨੇ ਮੇਰੇ ਤੋਂ ਆਧਾਰ ਕਾਰਡ ਦੀ ਕਾਪੀ ਲਈ ਸੀਗੀ ਕਿ ਯਾਰ ਮੇਰੇ ਕੋਲ ਆਧਾਰ ਕਾਰਡ ਨਹੀਂ ਹੈਗਾ ਤੇ ਤੂੰ ਆਪਣੀ ਕਾਪੀ ਦੇ ਦੇ, ਮੈਂ ਕੁਛ ਪਾਰਸਲ ਮੰਗਾਉਣੇ ਆ। ਤੇ ਇਹਨੇ ਇਸ ਤੋਂ ਪਹਿਲਾਂ ਵੀ ਪਾਰਸਲ ਮੰਗਾਇਆ ਤੇ ਇਹ ਜਿਹੜੇ ਪਾਰਸਲ ਆ ਫਲਾਣਾ ਮੁੰਡਾ ਲੈ ਜਾਂਦਾ। ਜਦੋਂ ਉਹਨਾਂ ਨੇ ਫਲਾਣੇ ਨੂੰ ਫੜਿਆ, ਉਹ ਕਹਿੰਦਾ ਜੀ ਸਾਡਾ ਬਹੁਤ ਤੇ ਧਮਕਾਣਾ, ਤੇ ਜਿਹੜਾ ਧਮਕਾਣਾ ਉਹ ਨਿਕਲਿਆ ਇਹਨਾਂ ਦਾ ਆਗੂ ਸ਼ਿਵ ਸੈਨਾ ਵਾਲਿਆਂ ਦਾ। ਹੁਣ ਤੁਸੀਂ ਵੇਖੋ ਕਿ ਕਿਸ ਤਰ੍ਹਾਂ ਭਾਰਤ ਮਾਤਾ ਦੀ ਸੇਵਾ ਕਰੀ ਜਾਂਦੇ ਆ। ਮੈਂ ਤਾਂ ਅੱਗੇ ਕਿਹਾ ਕਿ ਨਾਰਿਆਂ ਵਾਲੇ ਚੱਕਰ 'ਚ ਨਾ ਫਸ ਜਾਇਆ ਕਰੋ ਕਿ ਫਲਾਣਾ ਨਾਰੇ ਬੜੇ ਠੋਕਦਾ ਜੀ ਭਾਰਤ ਦੇ ਹੱਕ 'ਚ। ਕਈ ਵਾਰ ਆਪਣੇ ਕਾਰੇ ਲੁਕਾਉਣ ਵਾਸਤੇ ਨਾਰੇ ਲਾਉਂਦੇ ਆ। ਤੇ ਦੂਜੀ ਗੱਲ ਆ, ਦੂਜੀ ਜਿਹੜੀ ਇਸ ਮਾਮਲੇ ਤੋਂ ਸਿੱਖ ਲੈਣ ਦੀ ਜ਼ਰੂਰਤ ਆ, ਉਹ ਇਹੋ ਆ ਕਿ ਭਾਈ ਭਰੋਸਾ ਨਾ ਕਰੋ ਕਿਸੇ ਤੇ, ਕਿਸੇ ਨੂੰ ਆਪਣੀ ਆਇਡੈਂਟੀ ਨਾ ਦਿਓ, ਕਿਸੇ ਨੂੰ ਇਹੋ ਜਿਹਾ ਕੋਈ ਕਾਗਜ਼ ਪੱਤਰ ਨਾ ਦਿਓ ਜੋ ਕਿ ਮਿਸਯੂਜ਼ ਹੋ ਸਕੇ। ਆ ਬਹੁਤ ਵੱਡਾ ਖਲਾਰਾ ਪੈ ਗਿਆ ਸੀਗਾ। ਸੋ ਆਹ ਖੇਡ ਚੱਲੀ ਜਾਂਦੀ ਆ। ਕੋਈ ਇੱਥੋਂ ਜ਼ਹਿਰ ਜਿਹੜਾ ਉਹ ਕੈਨੇਡਾ ਨੂੰ ਘੱਲੀ ਜਾਂਦਾ ਤੇ ਕੋਈ ਵਾਪਸੀ ਕੈਨੇਡਾ ਤੋਂ ਇੱਥੇ ਨੂੰ ਘੱਲੀ ਜਾਂਦਾ। ਤੇ ਲੱਗੇ ਵੀ ਉਹ ਆ ਜਿਹੜੇ ਕਹਿੰਦੇ ਕਿ ਭਾਰਤ ਮਾਤਾ ਕਿਸ ਸਪੂਤ ਆ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਆ ਮਿੰਟੂ ਜੀ, ਕਹਿੰਦੇ IG ਫਰੂਖੀ ਦਾ ਤਬਾਦਲਾ ਬਣਿਆ ਹੁਣ ਚਰਚਾ ਦਾ ਵਿਸ਼ਾ। ਦੇਖੋ ਇਹ IG ਜਿਹੜੇ ਆ ਉਹ ਸ਼ਾਇਰ ਵੀ ਆ, ਜਿਵੇਂ ਆਪਣੇ ਇੱਕ ਮੰਤਰੀ ਮੰਡਲ 'ਚ ਸ਼ਾਇਰ ਹੈਗੇ ਆ ਨਾ, ਤਾਂ ਓਦਾਂ ਇਹ ਵੀ ਸ਼ਾਇਰ ਆ। ਇਹ ਉਰਦੂ ਦੇ ਸ਼ਾਇਰ ਆ, ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ। ਤੇ ਸ਼ਾਇਰ ਤੁਹਾਨੂੰ ਪਤਾ ਹੀ ਆ ਥੋੜੇ ਜਿਹੇ ਦਿਲ ਦੇ ਨਾ ਕੋਮਲ ਹੁੰਦੇ ਆ, ਹਿਰਦੇ ਦੇ ਕੋਮਲ ਹੁੰਦੇ ਆ। ਤੇ ਇਹਨਾਂ ਦੇ ਮਨ ਦੇ ਵਿੱਚ ਵੀ ਕੋਮਲਤਾ ਜਾਗੀ ਥੋੜੇ ਦਿਨ ਪਹਿਲਾਂ ਜਦੋਂ ਇਹਨਾਂ ਨੇ ਵੇਖਿਆ ਹਾਲ। ਇਹਨਾਂ ਆਖਿਆ ਮੈਂ ਹੇਠਲੇ ਪੱਧਰ ਤੇ ਕੰਮ ਕਰੂੰਗਾ ਆਪ ਜਾ ਕੇ। 2 ਚੀਜ਼ਾਂ ਕੀਤੀਆਂ ਇਹਨਾਂ। ਆਖਿਆ ਸੀਗਾ ਕਿ ਇੱਕ ਤੇ ਮੈਂ ਲੋਕਾਂ ਤੋਂ ਇਨਪੁਟ ਲੈਣ ਵੇਲੇ ਨਾਲ ਆਪਣੇ ਕੋਈ ਨਹੀਂ ਰੱਖਣਾ, ਮਤਲਬ ਕਿ ਥਾਣੇਦਾਰ ਡਿਪਟੀ ਕੋਈ ਨਹੀਂ ਜਾਊਗਾ, ਮੈਂ ਆਪਣੇ ਪੱਧਰ ਤੇ ਕੰਮ ਕਰੂੰਗਾ ਤਾਂ ਕਿ ਲੋਕ ਖੁੱਲ੍ਹ ਕੇ ਦੱਸ ਸਕਣ ਕਿ ਸਾਡੇ ਵਿੱਚ ਕਾਲੀਆਂ ਭੇਡਾਂ ਕਿਹੜੀਆਂ ਕਿਹੜੀਆਂ ਚਾਰਾ ਚੱਲਦੀਆਂ। ਤੇ ਫਿਰ ਦੂਸਰਾ ਕੰਮ ਇਹ ਕੀਤਾ ਕਿ ਆਪਣੇ ਹੀ ਬੰਦਿਆਂ ਤੇ ਇਹਨਾਂ ਨੇ ਸਕੰਜਾ ਕਰ ਦਿੱਤਾ ਸੀਗਾ। ਆ ਪਿੱਛੇ ਜੇ ਇੱਕ ਮਾਮਲਾ ਨਿਕਲਿਆ ਸੀਗਾ ਕਿ CA ਸਟਾਫ ਵਾਲਿਆਂ ਨੇ ਫੜ ਲਿਆ ਬਠਿੰਡੇ, ਬੰਦਾ ਫੜ ਕੇ ਤੇ ਮੁੜ ਕੇ 5,80,000 ਲੈ ਕੇ ਛੱਡ ਦਿੱਤਾ। ਉਹਦੇ ਵਿੱਚ ਇੱਕ ਥਾਣੇਦਾਰ ਵੀ ਘਿਰ ਗਿਆ। ਉਹ ਥਾਣੇਦਾਰ ਆ ਜਿਹੜਾ ਉਹ ਵੱਡੇ ਪਿੰਡ ਵਾਲੇ, ਤੁਸੀਂ ਸਮਝ ਗਏ ਹੋਗੇ, ਲੰਬੀ ਹਲਕੇ 'ਚ ਬਾਦਲ ਪਿੰਡ ਵਾਲੇ, ਇਹਨਾਂ ਦੇ ਇੱਕ ਪਰਿਵਾਰ ਦੇ ਨਾਲ ਚੰਗੀਆਂ ਉਹਦੀਆਂ ਨਜ਼ਦੀਕੀਆਂ ਨੇ। ਤਾਂ ਉਸ ਤੋਂ ਬਾਅਦ ਹੋਇਆ ਕਿ ਉਹਨੂੰ ਸਾਰੇ ਬਚਾਉਣ ਤੇ ਤੁੱਲ ਗਏ।
ਅੰਤ ਇਹ ਕਹਾਣੀ ਵਾਪਰੀ ਕਿ ਉਹ ਜਿਹੜਾ ਥਾਣੇਦਾਰ ਸੀਗਾ, ਜਿਹੜਾ ਕਿ ਖੁਦ ਦੱਸਦੇ ਆ ਕਿ ਫਾਰੂਕੀ ਸਾਹਿਬ ਦੇ ਕੋਲ ਮੰਨਿਆ ਕਿ ਅਸੀਂ ਪੈਸੇ ਲੈ ਕੇ ਛੱਡਿਆ, ਇਹਨਾਂ ਨੇ ਕਹਿ ਵੀ ਦਿੱਤਾ ਕਿ ਇਸ ਬੰਦੇ ਤੇ ਮਾਮਲਾ ਦਰਜ ਕਰੋ, ਪਰ ਬਾਵਜੂਦ ਇਸ ਦੇ ਮਹਿਕਮੇ ਨੇ ਉਹਦੇ ਤੇ ਮਾਮਲਾ ਦਰਜ ਨਹੀਂ ਕੀਤਾ। ਹਾਲਾਂਕਿ 2 ਹੋਰ ਬਲੇਟ ਦਿੱਤੇ ਸੀਗੇ। ਤਾਂ ਜਦੋਂ ਕਮਾਊ ਪੁੱਤਰ ਫੜੇ ਤਾਂ ਫਾਰੂਕੀ ਸਾਹਿਬ ਦਾ ਤਬਾਦਲਾ ਹੋ ਗਿਆ। ਹੁਣ ਲੋਕ ਤੇ ਹੱਕ ਦੇ ਵਿੱਚ ਜੁੜ ਰਹੇ ਆ, ਪਰ ਮੇਰੇ ਖਿਆਲ ਦੇ ਨਾਲ ਪਾਣੀ ਪੱਤਰਾਂ ਤੋਂ ਲੰਘ ਚੁੱਕਾ। ਮੈਂ ਅੱਗੇ ਵੀ ਗੱਲ ਕਹੀ ਸੀ, ਹੁਣ ਵੀ ਕਹਿਣਾ ਕਿ ਕੀ ਸਾਨੂੰ ਕਦੇ ਕਲਮ ਛੋੜ ਅੰਦੋਲਨ ਜਾਂ ਹੜਤਾਲ ਇਹੋ ਜਿਹੇ ਇਮਾਨਦਾਰ ਅਫਸਰਾਂ ਦੇ ਹੱਕ 'ਚ ਵੀ ਵੇਖਣ ਨੂੰ ਮਿਲੂਗੀ ਜਿਸ ਤਰ੍ਹਾਂ ਆ DC ਦੇ ਹੱਕ 'ਚ ਕੁਝ ਕਰਮਚਾਰੀ ਡਟੇ ਪਏ ਆ। ਜੀ ਜੀ ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰਦੇ ਹਾਂ ਫਿਰ ਸਿੰਗਰਾਂ ਦੀ। ਉਹੀ ਗੱਲ ਆ ਜਿਹੜੀ ਉਹ ਸਿੰਗਰਾਂ ਦੀ ਜਿਹੜੀ ਜੰਗ ਆ, ਹੁਣ ਕਹਿੰਦੇ ਐਲੀ ਮੰਗਟ ਪਹੁੰਚਿਆ ਸੀ, ਉਸਨੂੰ ਕਰ ਲਿਆ ਗ੍ਰਿਫਤਾਰ। ਤੋਬਾ 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 ਤੋਬਾ। ਦੇਖੋ ਮੈਂ ਤੇ ਅੱਜ ਨਾ ਇਹ ਸਿੱਟਾ ਕੱਢਿਆ ਕਿ ਇਤਿਹਾਸ ਦੇ ਵਿੱਚ 2 9/11 ਹੋ ਰਿਹਾ। ਗਲਤ ਇਤਿਹਾਸਕਾਰ ਹੈ ਜਿਹੜੇ ਕਹਿੰਦੇ ਕਿ ਇੱਕੋ 9/11 ਆ। ਇੱਕ 9/11 ਜਿਹੜਾ ਅਮਰੀਕਾ ਦੇ ਵਿੱਚ ਤੇ ਦੂਸਰਾ ਸਾਡੇ ਸਿੰਗਰਾਂ ਦੇ ਵਿਚਾਲੇ ਜਿਹੜਾ ਅੱਜ ਹੋਇਆ। ਤਾਂ ਇਹ ਮਾਮਲਾ ਜਿਹੜਾ ਉਹ ਬੜਾ ਗੰਭੀਰ ਹੋ ਗਿਆ। ਆ ਹੁਣੇ ਸ਼ਾਮੀ ਉਹ ਐਲੀ ਸਾਹਿਬ, ਮੈਨੂੰ ਤਾਂ ਪਤਾ ਨਹੀਂ ਕਿੱਥੇ ਰਹਿੰਦੇ ਨੇ, ਉਹ ਵੀ ਆ ਗਏ ਕਾਰਾਂ ਦੇ ਕਾਫਲੇ ਦੇ ਨਾਲ, ਤੇ ਕੁਛ ਆਪਣੇ ਜਿਹੜੇ ਇੱਥੋਂ ਦੇ ਪੰਜਾਬੀ ਮੁੰਡੇ ਆ ਉਹ ਪਹਿਲਾਂ ਹੀ ਸਵਾਗਤ 'ਚ ਖੜੇ ਸੀਗੇ। ਇਹਨਾਂ ਨੇ ਟੈਗ ਪਾਇਆ ਸੀਗਾ 88 ਸੈਕਟਰ ਦਾ, ਤੇ ਉਹ ਪਹਿਲਾਂ ਰੰਧਾਵਾ ਬ੍ਰਦਰਸ ਦਾ ਜਿਹੜਾ ਭਾਰਾ ਜਿਹਾ ਮੁੰਡਾ, ਉਹਨੂੰ ਇਹਨਾਂ ਨੇ ਫੜ ਲਿਆ ਸੀਗਾ, ਪਰ ਉਹ ਜ਼ਮਾਨਤ ਲੈ ਕੇ ਆ ਗਿਆ। ਉਹਨੇ ਵੀ ਆਖਿਆ, ਆ ਕਿੱਥੇ ਆ ਤੂੰ, ਅਸੀਂ ਡਿੱਕਣ ਡਏ ਤੈਨੂੰ, ਆ ਤੇ ਸਹੀ। ਇਹਨੇ ਫਿਰ ਲਾਈਵ ਹੋ ਕੇ ਤੇ ਵੀਡੀਓ ਪਾਤੀ ਕਿ ਮੈਂ ਆ ਗਿਆ ਵਾ, ਤੇ ਨਾਲ ਹੀ ਪੁਲਿਸ ਖੜੀ ਸੀ ਉੱਥੇ, ਕਿਉਂਕਿ ਪਹਿਲਾਂ ਹੀ ਉੱਥੇ ਬਹੁਤ ਜ਼ਿਆਦਾ ਤਮਾਸ਼ਬੀਨਾਂ ਦੀ ਭੀੜ ਸੀਗੀ, ਤਾਂ ਸਮਰਥਕ ਵੀ ਸੀਗੇ, ਦੋਵਾਂ ਦੇ ਸਮਰਥਕ ਜੁਟੇ ਹੋਏ ਸੀਗੇ। ਤਾਂ ਪੁਲਿਸ ਨੇ ਆਉਂਦਿਆਂ ਹੀ ਐਲੀ ਮੰਗਟ ਆ ਜਿਹੜਾ ਮੁੰਡਾ, ਉਹਨੂੰ ਗ੍ਰਿਫਤਾਰ ਕਰ ਲਿਆ। ਹੁਣ ਦੱਸਦੇ ਇਹ ਆ ਕਿ ਜਦੋਂ ਐਲੀ ਮੰਗਟ ਨੂੰ ਗ੍ਰਿਫਤਾਰ ਕਰਕੇ ਤੇ ਥਾਣੇ 'ਚ ਲਿਆਂਦਾ ਗਿਆ, ਉਹਦੇ ਪਿੱਛੇ ਹੀ ਉਹਦੇ ਨਾਲ ਜਿਹੜੇ ਸਮਰਥਕ ਸੀ ਉਹ ਆ ਗਏ, ਤੇ ਦੱਸਦੇ ਕਿ ਉਹਨਾਂ ਨੇ ਉੱਥੇ ਹੱਲਾ ਮਚਾ ਦਿੱਤਾ। ਹਾਰ ਕੇ ਫਿਰ ਪੁਲਿਸ ਨੂੰ ਉੱਥੇ ਲਾਠੀ ਚਾਰਜ ਕਰਨਾ ਪਿਆ ਵਾ। ਤੇ ਪੁਲਿਸ ਨੇ ਪਹਿਲਾਂ ਤੇ ਦੇਖੋ ਪ੍ਰਬੰਧ ਉਹਨੇ ਕੀਤੇ ਨਹੀਂ, ਕਿਉਂਕਿ ਦੇਖੋ ਅੱਜ ਕੱਲ੍ਹ ਇਹ ਸਿੰਗਰ ਆ ਜਿਹੜੇ ਕਿਸੇ ਚੱਜ ਦੇ ਬੰਦੇ ਦੇ ਪਿੱਛੇ ਚੱਜ ਦੀ ਗੱਲ ਸੁਣ ਲਈ, ਭੀੜ ਆਵੇ ਜਾਂ ਨਾ ਆਵੇ, ਕਲਾਕਾਰਾਂ ਦੇ ਪਿੱਛੇ ਭੀੜ ਜੁੜ ਜਾਂਦੀ ਆ, ਉਹ ਜਿੱਥੇ ਮਰਜ਼ੀ ਜਾਣ। ਤਾਂ ਇਹਨਾਂ ਨੂੰ ਪਹਿਲਾਂ ਪ੍ਰਬੰਧ ਕਰਨੇ ਚਾਹੀਦੇ ਸੀ, ਪਹਿਲਾਂ ਤੇ ਇਹਨਾਂ ਪ੍ਰਬੰਧ ਕੀਤੇ ਨਹੀਂ। ਜਦੋਂ ਭੀੜ ਆ ਕੇ ਉੱਥੇ ਗੱਡੀਆਂ ਗੁੱਡੀਆਂ ਤੋੜਨ ਲੱਗ ਪਈ, ਉਹ ਤੇ ਥਾਣੇ ਦੇ ਮੂਹਰੇ ਲਲਕਾਰੇ ਮਾਰਨ ਲੱਗ ਪਏ। ਹੁਣ ਤੁਹਾਨੂੰ ਪਤਾ ਹੀ ਹੈ ਗੀਤਾਂ ਦੇ ਜਿਹੜੇ ਉਹ ਹੁੰਦੇ ਆ ਨਜ਼ਾਰੇ, ਉਹ ਕਿਤੇ ਨਾ ਕਿਤੇ ਝਲਕਾਰੇ ਤੇ ਮਾਰਦੇ ਹੀ ਆ, ਤੇ ਉੱਥੇ ਆ ਕੇ ਲਲਕਾਰੇ ਮਾਰਨੇ ਸ਼ੁਰੂ ਕਰ ਦਿੱਤੇ। ਪਰ ਉਹਨਾਂ ਨੂੰ ਭੁੱਲ ਗਿਆ ਚੇਤਾ ਕਿ ਡਾਂਗ ਜਿਹੜੀ ਉਹ ਕਿਸੇ ਦੀ ਮਿੱਤ ਨਹੀਂ ਹੁੰਦੀ, ਛਿੱਤਰ ਕਿਸੇ ਦੇ ਨਹੀਂ ਮਿੱਤਰ। ਤੇ ਉਹ ਜਦੋਂ ਫਿਰ ਪੁਲਿਸ ਵਾਲੇ ਪਏ ਆ, ਇਹ ਤਾਂ ਨਿਕਲ ਗਏ, ਜਿਹੜੇ ਰਾਹ ਜਾਂਦੇ ਸੀ ਪੁਲਿਸ ਵਾਲੇ ਉਹ ਵੀ ਕੁੱਟ ਕੱਟੇ ਕਿ ਸਿਆਪਾ ਸਾਨੂੰ ਕੀ ਪਾ ਰੱਖਿਆ ਤੁਹਾਨੂੰ। ਤਾਂ ਵਾਕਈ ਇਹਨਾਂ ਦੋਵਾਂ ਨੂੰ ਚਾਹੀਦਾ ਹੁਣ ਜਾਂ ਤੇ ਇਹਨਾਂ ਦੋਨਾਂ ਨੂੰ ਇੱਕੋ ਹਵਾਲਾ ਦੇ ਵਿੱਚ ਬੰਦ ਕਰ ਦੇਣ ਰਾਤ, ਤਾਂ ਕਿ ਕੱਟੀ ਕੱਟਾ ਨਿਕਲ ਜਾਵੇ, ਲਾਈਵ ਕਰ ਦੇਣਾ ਚਾਹੀਦਾ, ਤੇ ਜਾਂ ਫਿਰ ਇਹਨਾਂ ਦੋਨਾਂ ਦਾ ਨਿਬੇੜਾ ਕਰਕੇ ਇਹਨਾਂ ਨੂੰ ਤੋੜ ਦਿੱਤਾ ਜਾਵੇ, ਸਮਝਾਇਆ ਜਾਵੇ। ਦੋਨਾਂ ਨੂੰ ਵੈਸੇ ਚਾਹੀਦਾ ਕਿ ਤੁਸੀਂ ਆਪੋ ਆਪਣੇ ਕੰਮਾਂ ਨੂੰ ਲੱਗੋ, ਤੁਸੀਂ ਤਾਂ ਦੂਜੇ ਵੀ ਕੰਮਾਂ ਤੋਂ ਵਿਹਲੇ ਬਿਠਾਏ ਹੋਏ ਆ। ਔਰ ਦੂਜੀ ਗੱਲ ਹੋ ਰਿਹਾ ਰਾਜਾ ਕਰਨਵੀਰ ਸਿੰਘ ਜੀ, ਦੋਵੇਂ ਆਪੋ ਆਪਣੀ ਥਾਂ ਤੇ ਠੀਕ ਹੋ ਸਕਦੇ ਆ, ਦੋਵੇਂ ਆਪੋ ਆਪਣੀ ਥਾਂ ਤੇ ਗਲਤ ਹੋ ਸਕਦੇ ਆ। ਮੈਂ ਉਸ ਚੱਕਰ 'ਚ ਨਹੀਂ ਪੈਂਦਾ ਕਿ ਕੌਣ ਕੀ ਕਰਦਾ ਪਿਆ। ਗੱਲ ਇਹ ਆ ਕਿ ਜਿੱਦਾਂ ਉਹ ਆਪਣੇ ਸਮਰਥਕ ਜੁਟਾਈ ਫਿਰਦੇ ਆ, ਜਿੱਦਾਂ ਇਹ ਸਮਰਥਕ ਜੁਟਾਈ ਫਿਰਦੇ ਆ, ਅੱਜ ਕੱਲ ਹਰੇਕ ਬੰਦੇ ਦੀ ਡੱਬ ਦੇ ਵਿੱਚ ਬੰਦੂਕ ਦਾ ਬੱਚਾ ਵਾ। ਤੇ ਜੇ ਉਸ ਡੱਬ ਦੇ ਬੰਦੂਕ ਦੇ ਬੱਚੇ ਨੇ ਕਿਸੇ ਮਾਂ ਦਾ ਬੱਚਾ ਖਾ ਲਿਆ, ਤੇ ਤੁਹਾਡਾ ਸੱਭਿਆਚਾਰ ਜਾਂ ਤੁਹਾਡੀ ਗਾਇਕੀ ਉਸ ਮਾਂ ਨੇ ਰਗੜ ਕੇ ਗੋਡੇ ਤੇ ਲਾਉਣੀ ਆ। ਤਾਂ ਇਹਨਾਂ ਨੂੰ ਸਿਆਣੇ ਬਣਨ ਦੀ ਜ਼ਰੂਰਤ ਆ। ਜੇ ਇਹਨਾਂ ਦੋਨਾਂ ਚੋਂ ਮੇਰੇ ਖਿਆਲ ਦੇ ਨਾਲ ਇੱਕ ਵੀ ਸਿਆਣਾ ਆਉਣੀ ਨਹੀਂ ਸੀਗੀ, ਪਰ ਜੇ ਹੁਣ ਪਹੁੰਚੀ ਵੀ ਆ, ਇਹਨੂੰ ਇੱਥੇ ਹੀ ਠੱਪ ਦੇਣਾ ਚਾਹੀਦਾ, ਇੱਥੇ ਹੀ ਰੋਕ ਦੇਣਾ ਚਾਹੀਦਾ। ਪਰ ਮੇਰੇ ਖਿਆਲ ਦੇ ਨਾਲ ਸਾਡੇ ਵਾਸਤੇ ਬਹੁਤ ਗਲਤ ਫਿਰਕੇ, ਦੇਖੋ ਡਿਸਪਿਊਟ ਚੱਲਦੇ ਰਹਿੰਦੇ ਆ, ਫਿਲਮ ਇੰਡਸਟਰੀ 'ਚ ਵੀ ਡਿਸਪਿਊਟ ਚੱਲਦੇ ਰਹਿੰਦੇ ਆ, ਉਹ ਦੂਰ ਦੂਰ ਤੱਕ ਗੱਲਾਂ ਪਹੁੰਚਦੀਆਂ, ਪ੍ਰੋਡਿਊਸਰਾਂ ਦੀਆਂ ਪ੍ਰੋਡਿਊਸਰਾਂ ਨਾਲ, ਆਰਟਿਸਟਾਂ ਦੀਆਂ ਆਰਟਿਸਟਾਂ ਦੇ ਨਾਲ, ਸਿੰਗਰਾਂ ਦੀਆਂ ਸਿੰਗਰਾਂ ਦੇ ਨਾਲ, ਇੱਥੋਂ ਤੱਕ ਕਿ ਗੀਤਕਾਰਾਂ ਦੇ ਨਾਲ ਵੀ, ਜਿਹੜੇ ਲੇਖਕ ਉਹਨਾਂ ਦੇ ਨਾਲ ਵੀ ਬਹੁਤ ਕੁਛ ਹੁੰਦਾ। ਪਰ ਇੱਕ ਸ਼ਰਮ ਹੁੰਦੀ ਆ ਕਿ ਜਿਹੜੀ ਸਾਡੀ ਆਡੀਅנס ਆ, ਜਿਹੜੇ ਲੋਕ ਸਾਨੂੰ ਰਿਜ਼ਕ ਦਿੰਦੇ ਆ, ਸਾਡੇ ਰਿਜ਼ਕ ਦਾਤੇ ਆ, ਜੇ ਉਹਨਾਂ ਦੇ ਵਿੱਚ ਅਸੀਂ ਲੜਾਈ ਖੜਾਂਗੇ ਤਾਂ ਉਹਨਾਂ ਦੇ ਵਿੱਚ ਜੋ ਸਾਡਾ ਸਟੇਟਸ ਹੈ, ਜੋ ਸਾਡੀ ਇੱਕ ਦਿੱਖ ਬਣੀ, ਉਹ ਪ੍ਰਭਾਵਿਤ ਹੋਏਗੀ। ਇੱਕ ਸ਼ਰਮ ਲੱਜਾ ਹੁੰਦੀ ਹੈ। ਤੇ ਜੇ ਇੱਥੋਂ ਤੱਕ ਮਾਮਲਾ ਪੁੱਜ ਗਿਆ ਤਾਂ ਮੇਰੇ ਖਿਆਲ ਦੇ ਨਾਲ ਕੱਲ ਨੂੰ ਤੇ ਇਹ ਵੀ ਹੋ ਸਕਦਾ ਕਿ ਇੱਕ ਏਰੀਏ ਦੇ ਵਿੱਚ ਕੋਈ ਖਾੜਾ ਲਾਉਣ ਜਾਵੇ ਤੇ ਦੂਜਾ ਖਾੜੇ ਦੇ ਵਿੱਚ ਹਾੜੇ ਕਢਾ ਦੇਵੇ, ਕਿਉਂਕਿ ਉਹ ਏਰੀਆ ਉਹਨਾਂ ਦਾ ਹੋਵੇ। ਤਾਂ ਇਹ ਚੀਜ਼ ਜਿਹੜੀ ਹੈ ਬੰਦ ਕਰਨੀ ਚਾਹੀਦੀ। ਆਰਟਿਸਟ ਲੋਕ ਆ ਜੋ ਮਰਜ਼ੀ ਕਰਨ, ਪਰ ਇੱਥੋਂ ਤੱਕ ਨਹੀਂ ਪਹੁੰਚਣਾ ਚਾਹੀਦਾ। ਜੀ ਜੀ ਜੀ
ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ, ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਜਿਹੜਾ ਪ੍ਰੋਗਰਾਮ ਆ ਉਹ ਸਮਾਪਤੀ 'ਤੇ ਆ। ਅਤੇ ਜਾਂਦੇ ਜਾਂਦੇ ਜ਼ਰੂਰ ਦੱਸ ਜਾਈਏ ਵੀ ਪੰਜਾਬੀ ਰੇਡੀਓ USA ਅਤੇ ਪੰਜਾਬੀ ਕਲਚਰਲ ਸੈਂਟਰ ਦੇ ਜਿਹੜੇ ਸਾਂਝੇ ਉਦਮਾਂ ਦੇ ਸਦਕਾ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 550ਵੇਂ ਜਿਹੜੇ ਗੁਰਪੁਰਬ ਨੂੰ ਸਮਰਪਿਤ ਬਾਲ ਕਵੀ ਦਰਬਾਰ 14 ਸਤੰਬਰ ਦਿਨ ਸ਼ਨੀਚਰਵਾਰ ਨੂੰ, ਆਉਂਦੇ ਸ਼ਨੀਚਰਵਾਰ ਨੂੰ ਜਿਹੜਾ ਉੱਥੇ ਕਰਵਾਇਆ ਜਾ ਰਿਹਾ ਪੰਜਾਬੀ ਕਲਚਰਲ ਸੈਂਟਰ ਦੇ ਜਿਹੜੇ ਮੁੱਖ ਹਾਲ ਦੇ ਵਿੱਚ 2125 ਨਾਰਥ ਬਾਰਟਨ ਐਵੀਨਿਊ ਫਰੈਜ਼ਨੋ ਦੇ ਵਿੱਚ ਦੁਪਹਿਰ 3 ਤੋਂ 5 ਵਜੇ ਤੱਕ। ਅਤੇ ਇਹ ਜਿਹੜਾ ਕਵੀ ਦਰਬਾਰ ਆ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਹੋਵੇਗਾ। ਜਿਹੜੇ 6 ਸਾਲ ਤੋਂ ਲੈ ਕੇ ਜਿਹੜੇ ਵੀ 20 ਸਾਲ ਤੱਕ ਦੇ ਜਿਹੜੇ ਬੱਚੇ ਨੇ, ਨੌਜਵਾਨ ਨੇ, ਉਹ ਇਸ ਦੇ ਵਿੱਚ ਆਪਣੀ ਕੋਈ ਵੀ ਰਚਨਾ, ਕੋਈ ਕਵਿਤਾਵਾਂ, ਧਾਰਮਿਕ ਗੀਤ ਜਿਹੜੇ ਆ ਉਹ ਗੁਰੂ ਸਾਹਿਬ ਦੇ ਨਾਲ ਸੰਬੰਧਿਤ ਉਹ ਜਿਹੜੇ ਆ ਉੱਥੇ ਆ ਕੇ ਜਿਹੜੇ ਸੁਣਾ ਸਕਦੇ ਨੇ। ਉਸ ਦੇ ਵਿੱਚ ਜਿਹੜਾ ਉਹ ਭਾਗ ਲੈ ਸਕਦੇ ਨੇ। ਅਤੇ ਬੱਚੇ ਜਿਹੜੇ ਆ ਉਹ ਜਲਦੀ ਤੋਂ ਜਲਦੀ ਜਿਹੜੇ ਆ, ਜਾਂ ਉਹਨਾਂ ਦੇ ਮਾਪੇ ਜਿਹੜੇ ਜਲਦੀ ਤੋਂ ਜਲਦੀ ਇਸ ਪ੍ਰੋਗਰਾਮ ਦੇ ਲਈ ਜਿਹੜਾ ਰਜਿਸਟਰ ਕਰੋ। ਜਿਹੜਾ ਆਉਂਦੇ ਸ਼ਨੀਚਰਵਾਰ ਨੂੰ ਇਹ ਜਿਹੜਾ ਪ੍ਰੋਗਰਾਮ ਹੈਗਾ ਪੰਜਾਬੀ ਕਲਚਰਲ ਸੈਂਟਰ ਦੇ ਵਿੱਚ। ਸੋ ਹੋਰ ਜਾਣਕਾਰੀ ਲਈ ਕਾਲ ਕਰੋ 408 722 7698, 4087227698 ਜਾਂ 559 403 9290, 559 403 9290 ਦੇ ਉੱਤੇ। ਸੋ ਇਹ ਜਿਹੜਾ ਵਿਸ਼ੇਸ਼ ਜਿਹੜਾ ਬਾਲ ਕਵੀ ਦਰਬਾਰ ਆ ਉਹ ਕਰਵਾਇਆ ਜਾ ਰਿਹਾ ਆ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ। ਸੋ ਜ਼ਰੂਰ ਜਿਹੜੇ 6 ਸਾਲ ਤੋਂ ਜਿਹੜੇ ਬੱਚੇ ਨੇ ਅਤੇ 20 ਸਾਲ ਤੱਕ ਦੇ ਜਿਹੜੇ ਨੌਜਵਾਨ ਆ ਇਸ ਦੇ ਵਿੱਚ ਉਹ ਹਿੱਸਾ ਲੈ ਸਕਦੇ ਨੇ। ਸੋ ਜ਼ਰੂਰ ਇਸ ਦੇ ਬਾਰੇ ਤੁਸੀਂ ਕੋਈ ਜਾਣਕਾਰੀ ਚਾਹੀਦੀ ਹੋਵੇ ਤਾਂ 408 722 7698 ਦੇ ਉੱਤੇ ਜਿਹੜਾ ਤੁਸੀਂ ਕਾਲ ਕਰ ਸਕਦੇ ਹੋ ਅਤੇ ਬੱਚਿਆਂ ਨੂੰ ਰਜਿਸਟਰ ਉੱਤੇ ਕਰਵਾ ਸਕਦੇ ਹੋ। ਅਤੇ ਹੁਣ ਇਹ ਪ੍ਰੋਗਰਾਮ ਦੀ ਸਮਾਪਤੀ ਆ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। मेरा नाम है रमनी को